ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਅੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਲ ਲੀਗ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਊ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 46272 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਤੋਂ। ਬਿੱਟੂ ਦੇ ਬਿਆਨ ਤੇ ਕਹਿੰਦੇ ਘਮਸਾਨ ਮਚ ਗਿਆ ਜੀ। ਬਿਲਕੁਲ, ਰਵਨੀਤ ਬਿੱਟੂ ਨੇ ਇਸ ਹਫਤੇ ਦੇ ਅੰਤਲੇ ਪੜਾਅ ਤੇ ਆਖਿਆ ਸੀਗਾ ਕਿ ਇਸ ਦੇਸ਼ ਦਾ ਨੰਬਰ 1 ਅੱਤਵਾਦੀ ਹੈ ਰਾਹੁਲ ਗਾਂਧੀ ਜੀ। ਇਹੀ ਨਹੀਂ, ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਆਪਣੇ ਹੀ ਬਿਆਨ ਦੀ ਪ੍ਰੋੜਤਾ ਕੀਤੀ ਕਿ ਮੈਂ ਤੇ ਸਦਨ ਦੇ ਵਿੱਚ ਵੀ ਇਹ ਗੱਲ ਆਖ ਅੱਛਾ ਤੇ ਨਾਲ ਕਿਹਾ ਕਿ ਦੇਖੋ ਬਈ, ਗੱਲ ਇਹ ਆ ਕਿ ਇਹਨੇ ਜੋ ਅਮਰੀਕਾ ਦੇ ਵਿੱਚ ਬਿਆਨਬਾਜ਼ੀ ਕੀਤੀ ਆ ਸਿੱਖਾਂ ਦੇ ਮੁਤਲਕ, ਆਪਾਂ ਉਧਰ ਨਹੀਂ ਜਾਵਾਂਗੇ, ਰੈਪੀਟੀਸ਼ਨ ਨਹੀਂ ਕਰਾਂਗੇ, ਤਾਂ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਉਹਨੂੰ ਇੱਧਰ ਜੋੜਦਾ ਤੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਉਹ ਲਾਈਨ ਨੂੰ ਟੋ ਕਰ ਰਿਹਾ ਤੇ ਉਹ ਇਹਦੇ ਬਿਆਨ ਦੀ ਪ੍ਰੋੜਤਾ ਕਰ ਰਹੇ ਨੇ। ਮਤਲਬ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਰਵਨੀਤ ਬਿੱਟੂ ਨੇ ਕੀਤੀ। ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹਦੇ ਦਿਮਾਗ ਦਾ ਇਲਾਜ ਕਰਵਾਓ, ਭਾਜਪਾ ਵਾਲਿਆਂ ਨੂੰ ਕਿਹਾ, ਤੇ ਰਾਜਾ ਵੜਿੰਗ ਨੇ ਆਖਿਆ ਕਿ ਇਹ ਬੰਦਾ ਹੀ ਅਹਿਸਾਨ ਫਰਾਮੋਸ਼ ਆ ਜੀ ਕਿ ਜਿਸ ਕਾਂਗਰਸ ਨੇ, ਜਿਸ ਗਾਂਧੀ ਫੈਮਿਲੀ ਨੇ ਸਭ ਕੁਝ ਇਹਨਾਂ ਨੂੰ ਦਿੱਤਾ, ਇਹ ਹੁਣ ਭੁੱਲ ਭੁਲਾ ਕੇ ਇਧਰ ਨੂੰ ਤੁਰਿਆ। ਦੇਖੋ, ਰਵਨੀਤ ਬਿੱਟੂ ਨੇ ਕਈ ਚੀਜ਼ਾਂ ਹੋਰ ਕਹੀਆਂ ਨੇ। ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੀ ਕਾਂਗਰਸ ਹੈ ਉਹ ਸਿੱਖਾਂ ਦੀ ਕਾਤਲ, ਇਹਦੇ ਤੇ ਵੀ ਟਿੱਪਣੀ ਕੀਤੀ ਆ। ਇਹਨਾਂ ਨੂੰ ਹੋਰ ਕੀ ਕਹੀਏ। ਦੇਖੋ, ਜਿੱਥੋਂ ਤੱਕ ਸਵਾਲ ਹੈ ਕਿ ਰਾਹੁਲ ਗਾਂਧੀ ਅੱਤਵਾਦੀ ਹੈ, ਮੇਰੇ ਖਿਆਲ ਦੇ ਨਾਲ ਜੋ ਪਰਪੇਖ ਸੀਗਾ ਉਸ ਸਾਰੇ ਪਰਪੇਖ ਤੋਂ ਰਵਨੀਤ ਬਿੱਟੂ ਬਿਲਕੁਲ ਅਣਜਾਣ ਨੇ। ਹੁਣ ਮਤਲਬ ਕਿ ਹੋਰ ਹੀ ਚੀਜ਼ਾਂ ਜਿਹੜੀਆਂ ਨੇ, ਕੋਈ ਲੌਜੀਕਲੀ ਕੋਈ ਗੱਲ ਨਹੀਂ ਕਹਿ ਰਹੇ, ਮਤਲਬ ਕਿ ਬਸ ਇੱਕ ਜਿੱਦਾਂ ਕਹ ਲਈਏ ਕਿ ਖਿੱਚ ਕੱਢੀ ਜਾ ਰਹੀ ਹੈ, ਜਾਂ ਪਤਾ ਨਹੀਂ। ਆਪਾਂ ਦੇਖਦੇ ਹੀ ਆ ਕਿ ਜਦੋਂ ਵੀ ਕੋਈ ਵੱਡਾ ਲੀਡਰ ਕਾਂਗਰਸ ਛੱਡ ਕੇ, ਖਾਸ ਤੌਰ ਤੇ ਚਾਹੇ ਉਹ ਸਿੰਧੀਆ ਹੋਵੇ, ਹਿੰਮਤ ਬਿਸਵਾ ਸਰਮਾ ਹੋਵੇ, ਤਾਂ ਜਦੋਂ ਵੀ ਇੱਧਰ ਜਾਂਦਾ ਤਾਂ ਫਿਰ ਉਹ ਦੂਜਿਆਂ ਨਾਲੋਂ ਜ਼ਿਆਦਾ ਨਿੱਠ ਕੇ ਬਦਨਾਮੀ ਕਰਦਾ। ਇਹ ਵੀ ਇੱਕ ਕਹਿ ਲਓ ਕਿ ਵਿਸ਼ੇਸ਼ਤਾ ਬਣ ਜਾਂਦੀ ਹੈ ਅੱਜ ਕੱਲ ਦੇ ਲੀਡਰਾਂ ਦੀ। ਤਾਂ ਰਵਨੀਤ ਬਿੱਟੂ ਜੋ ਕਹਿ ਰਹੇ ਆ, ਮੇਰੇ ਖਿਆਲ ਦੇ ਨਾਲ ਪ੍ਰਵੀਨ ਜੀ, ਠੀਕ ਆ, ਤੁਸੀਂ ਕਿਸੇ ਦੀ ਸਟੇਟਮੈਂਟ ਦੇ ਨਾਲ ਸਹਿਮਤ ਹੋ ਸਕਦੇ ਹੋ, ਪਰ ਰਾਹੁਲ ਗਾਂਧੀ ਨੇ ਜੋ ਗੱਲਾਂ ਉੱਥੇ ਕਹੀਆਂ, ਚਾਹੇ ਚਾਈਨਾ ਨੂੰ ਲੈ ਕੇ, ਚਾਹੇ ਘੱਟ ਗਿਣਤੀਆਂ ਨੂੰ ਲੈ ਕੇ, ਉਹਨਾਂ ਨੂੰ ਤੁਸੀਂ ਤਾਰਕਿਕ ਤਰੀਕੇ ਨਾਲ ਰੱਦ ਕਰੋ ਤਾਂ ਠੀਕ ਆ। ਹੁਣ ਗੱਲ RSS ਦੀ ਕੀਤੀ ਜਾਂਦੀ ਆ, ਗੱਲ ਮੋਦੀ ਪ੍ਰਸ਼ਾਸਨ ਦੀ ਕੀਤੀ ਜਾਂਦੀ ਆ, ਤਾਂ ਜੋੜ ਦਿੱਤਾ ਜਾਂਦਾ ਦੇਸ਼ ਦੀ ਏਕਤਾ ਦੇ ਨਾਲ। ਇੱਥੇ ਤੇ ਮਾਧਵੀ ਬੁੱਚ ਦਾ ਜ਼ਿਕਰ ਜੇ ਕਰੋਗੇ ਤੇ ਉਹ ਕਹਿ ਦਿੰਦੇ ਕਿ ਤੁਸੀਂ ਦੇਸ਼ ਵਿਰੋਧੀ ਹੋ। ਕੀ ਮਾਧਵੀ ਦੇਸ਼ ਹੈ? ਜੀ, ਮਾਧਵੀ ਦੇਸ਼ ਹੈ। ਉਹ ਤਾਂ ਜੋੜ ਦਿੱਤਾ ਜਾਂਦਾ ਕਿ ਜੀ ਹਿੰਡਣ ਵਰਗੇ ਏਦਾਂ ਕਰਦਾ, ਉਦਾਂ ਕਰਦਾ, ਤਾਂ ਦੇਸ਼ ਲਈ ਇਹ ਜੀ ਇਹ ਇੱਕ ਸਾਜ਼ਿਸ਼ ਹੈ ਵਗੈਰਾ ਵਗੈਰਾ। ਤਾਂ ਜਿੱਥੋਂ ਤੱਕ ਸਵਾਲ ਹੈ ਕਿ ਤੁਸੀਂ ਖੁਦ ਅੰਤਰਰਾਸ਼ਟਰੀ ਪੱਧਰ ਤੇ, ਕੌਮਾਂਤਰੀ ਪੱਧਰ ਤੇ ਕਿਸ ਤਰ੍ਹਾਂ ਦੀ ਛਵੀ ਕੱਢ ਰਹੇ ਹੋ, ਆਪਣੇ ਆਪੋਜੀਸ਼ਨ ਦੇ ਲੀਡਰ ਨੂੰ ਅੱਤਵਾਦੀ ਗਰਦਾਨ ਰਹੇ ਹੋ। ਤੇ ਜੇ ਉਹ ਅੱਤਵਾਦੀ ਹੈ ਪ੍ਰਵੀਨ ਜੀ, ਤਾਂ ਉਸਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ? ਉਹ ਤਾਂ ਆ ਗਿਆ। ਦੂਜੀ ਚੀਜ਼ ਕਿ ਤੁਸੀਂ ਵੀ ਮਾਫੀ ਮੰਗੋ, ਕਿਉਂਕਿ ਤੁਸੀਂ ਵੀ ਪੁਰਾਣੇ ਫਿਰ ਅੱਤਵਾਦੀ ਦੇ ਸਾਥੀ ਰਹੇ ਹੋ। ਅੱਤਵਾਦੀ ਕੋਈ ਰਾਤੋਂ ਰਾਤੇ ਬਣਿਆ ਨਹੀਂ ਹੈ। ਤਾਂ ਗੱਲ ਇਹ ਆ ਕਿ ਜਿੱਥੋਂ ਤੱਕ ਰਵਨੀਤ ਬਿੱਟੂ ਨੂੰ, ਨਾ ਇਹ WhatsApp ਗਿਆਨ ਵਾਲਾ ਹੀ ਆ, ਰਵਨੀਤ ਬਿੱਟੂ ਨੂੰ ਮੈਂ ਚੈਲੰਜ ਦੇ ਕੇ ਕਹਿਣਾ, ਛੇਤੀ ਕਿਤੇ ਆਪਾਂ ਇਹ ਗੱਲ ਨਹੀਂ ਕਹਿੰਦੇ ਹੁੰਦੇ, ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਕੇਂਦਰੀ ਵਜ਼ੀਰ ਆ। ਮੈਂ ਸਿਰਫ 1-2 ਗੱਲਾਂ ਕਹੂੰਗਾ
ਕਿ ਇਹ ਉਹਦਾ ਜਵਾਬ 1 ਸਾਲ 'ਚ ਵੀ ਲੱਭ ਕੇ ਲਿਆਉਣ ਤੇ ਬਿਹਤਰ ਹੋਊਗਾ। ਕਿ ਜੋ ਮਾਈ ਕੰਟਰੀ ਮਾਈ ਲਾਈਫ ਤਾਂ ਛੱਡੋ, ਉਹ ਤਾਂ ਸਾਰਿਆਂ ਨੇ ਕੋਟ ਕੀਤੀ ਹੋਈ ਹੈ। ਠੀਕ ਹੈ ਨਾ ਜੀ। ਸੋ ਗੱਲ ਇਹ ਆ ਕਿ ਇਹਨਾਂ ਨੂੰ ਇੱਕੋ ਸਵਾਲ ਆ ਕਿ ਨਾਨਾ ਜੀ ਦੇਸ਼ਮੁਖ ਭਾਰਤ ਰਤਨ ਬਣੇ ਨੇ। RSS ਦੇ ਉੱਚ ਕੋਟੀ ਦੇ ਕਹਿ ਲਓ ਕਿ ਨੇਤਾ ਨੇ, ਮੋਦੀ ਸਰਕਾਰ ਨੇ ਹੀ ਇਹਨਾਂ ਨੂੰ ਭਾਰਤ ਰਤਨ ਦਿੱਤਾ ਸੀ। ਤੇ ਮੂਮੈਂਟ ਆਫ ਸੋਲ ਸਰਚਿੰਗ 'ਚ ਉਹਨਾਂ ਨੇ ਕੀ ਲਿਖਿਆ ਸੀਗਾ, ਰਵਨੀਤ ਬਿੱਟੂ ਦਾ ਜਵਾਬ ਦੇ ਦਿੱਤਾ। ਜੇ 84 ਕਤਲੇਆਮ, ਮਤਲਬ ਠੀਕ ਆ, ਮੈਂ ਬਿਲਕੁਲ ਕਹਿਣਾ ਕਿ ਉਹਦੇ 'ਚ ਕਾਂਗਰਸ ਸਰਕਾਰ ਉਸ ਵੇਲੇ ਦੀ ਜਿਹੜੀ ਆ ਸ਼ਾਮਲ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ, ਪਰ ਆਪਾਂ ਗੱਲ ਰਾਹੁਲ ਗਾਂਧੀ ਦੀ ਕਰ ਜੀ, ਤੇ ਤੁਸੀਂ ਕਰ ਰਹੇ ਹੋ ਕਿ ਸਿੱਖਾਂ ਦੇ ਖੈਰ ਖਵਾਹ ਬਣ ਕੇ ਪਹਿਲਾਂ ਤੁਸੀਂ ਉਸੇ ਜਮਾਤ ਦੇ ਵਿੱਚ ਰਹੇ ਸਾਰੀ ਜ਼ਿੰਦਗੀ। ਅੱਜ ਤੁਸੀਂ ਹੁਣ ਜੇ ਫਿਰ ਨਾਨਾ ਜੀ ਦੇਸ਼ਮੁਖ ਨੂੰ ਕਿਸ ਜਗ੍ਹਾ ਤੇ ਰੱਖੋਗੇ ਤੁਸੀਂ? ਜੀ, ਤੇ ਤੁਹਾਡੀ ਹੀ ਮੋਦੀ ਗਵਰਨਮੈਂਟ ਨੇ ਉਹਨਾਂ ਨੂੰ ਭਾਰਤ ਰਤਨ ਦਿੱਤਾ ਹੋਇਆ। ਤਾਂ ਉਸਨੇ ਕੀ ਕਿਹਾ, ਮੈਂ ਉਹ ਵੀ ਦੱਸ ਦੇਣਾ ਤੁਹਾਨੂੰ ਕਿ ਜੋ ਇਹ ਹੋਇਆ ਸੀਗਾ ਉਹਨੂੰ ਜਾਇਜ਼ ਠਹਿਰਾਇਆ ਕਿ ਸਿੱਖਾਂ ਦੀਆਂ ਗਲਤੀ ਨਤੀਜਾ। ਤਾਂ ਫਿਰ ਨਾਨਾ ਜੀ ਦੇਸ਼ਮੁਖ ਕੌਣ ਹੋਏ? ਰਵਨੀਤ ਬਿੱਟੂ ਇਸ ਗੱਲ ਦਾ ਜਵਾਬ ਦੇ ਲੈਣਗੇ? ਜੀ ਬਿਲਕੁਲ ਨਹੀਂ, ਇਹ ਪੂਰੇ ਸਾਲ 'ਚ ਨਹੀਂ ਦੇ ਸਕਦੇ। ਤਾਂ ਕਿਉਂਕਿ ਮੋਦੀ ਸਰਕਾਰ ਨੇ ਤਾਂ ਭਾਰਤ ਰਤਨ ਬਣਾਤਾ। ਜੇ ਤੁਸੀਂ ਕੋਈ ਗੱਲ ਕਰੋਗੇ ਤੁਹਾਨੂੰ ਕੱਢ ਕੇ ਮਾਰਨ। ਸੋ ਇਸ ਕਰਕੇ ਇਹ ਜੋ ਕਰ ਰਹੇ ਨੇ, ਠੀਕ ਆ, ਆਪਾਂ ਰੋਕ ਨਹੀਂ ਸਕਦੇ ਪ੍ਰਵੀਨ ਜੀ, ਕੇਂਦਰੀ ਵਜ਼ਾਰਤ ਦਾ ਹਿੱਸਾ ਨੇ, ਆਪਾਂ ਨਹੀਂ ਰੋਕ ਸਕਦੇ, ਉਹ ਜੋ ਮਰਜ਼ੀ ਗੱਲ ਕਹਿਣ। ਬਟ ਇਹਨਾਂ ਨੂੰ ਜਦੋਂ ਵੀ ਗੱਲ ਕਹਿਣੀ ਹੈ ਨਾ, ਤਾਂ ਇਹਨਾਂ ਨੂੰ ਚਾਹੀਦਾ ਕਿ ਚੰਗੀ ਤਰ੍ਹਾਂ ਪਰਪੱਕਤਾ ਦੇ ਨਾਲ ਗੱਲ ਕਹਿਣ, ਕਿਉਂਕਿ ਗੱਲਾਂ 'ਚੋਂ ਫਿਰ ਗੱਲ ਜਿਹੜੀ ਆ ਫੜੀ ਦੀ ਵੀ ਹੁੰਦੀ ਹੈ ਤੇ ਉਹਦੀ ਗੱਲ ਗਾਂ ਫਿਰ ਕਰੀ ਦੀ। ਜੀ, ਤੇ ਮੈਨੂੰ ਜੀ ਗੱਲ ਕਰੀਏ ਕੇਜਰੀਵਾਲ ਦੇ ਅਸਤੀਫੇ ਦੀ, ਦਿੱਲੀ ਦੇ ਵਿੱਚ ਕਹਿੰਦੇ ਖਾਸੀ ਹਲਚਲ ਹੈ ਇਸ ਤੋਂ ਬਾਅਦ, ਐਲਾਨ ਤੋਂ ਬਾਅਦ। ਦੇਖੋ ਪ੍ਰਵੀਨ ਜੀ, ਹਿਲਜੁਲ ਤੇ ਹੋਏਗੀ ਨਾ ਕਿ ਨੈਕਸਟ CM ਕੌਣ ਹੋਏ। ਦੇਖੋ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ, ਅਸਤੀਫਾ ਦੇਣਾ ਹੀ ਪੈਣਾ ਸੀਗਾ ਜੀ। ਕਿਉਂਕਿ ਜੋ ਜ਼ਮਾਨਤ ਦੀਆਂ ਸ਼ਰਤਾਂ ਹੈ ਉਹਦੇ ਵਿੱਚ ਕਹਿ ਲਓ ਕਿ ਇਹ ਮੁੱਖ ਮੰਤਰੀ, ਠੀਕ ਆ, ਜ਼ਬਰਦਸਤੀ ਅਸਤੀਫਾ ਨਹੀਂ ਲਿਆ ਜਾ ਸਕਦਾ ਕੋਰਟ ਵੱਲੋਂ, ਪਰ ਇਹਨਾਂ ਦੇ ਪੱਲੇ ਕੁਛ ਨਹੀਂ ਸੀ। ਸੋ ਇਸ ਵਾਸਤੇ ਉਹ ਅਸਤੀਫਾ ਦੇਣਾ ਹੀ ਸੀਗਾ, ਕਿਉਂਕਿ 2-4 ਮਹੀਨੇ ਜਿਹੜੇ ਇਹਨਾਂ ਦੇ ਕੋਲ ਬਚੇ ਆ, ਕੁਸ਼ਲ ਨੇ ਉਹ। ਹੁਣ ਇਹਨਾਂ ਨੇ ਮਤਲਬ ਕਿ ਅਸਤੀਫਾ ਦੇ ਕੇ ਲੋਕਾਂ 'ਚ ਜਾਣ ਦਾ ਐਲਾਨ ਕਰ ਦਿੱਤਾ। ਪਰ ਅਸਤੀਫਾ ਉਸੇ ਦਿਨ ਹੀ ਦੇ ਦੇਣਾ ਚਾਹੀਦਾ ਸੀ ਜਿਸ ਦਿਨ ਇਹ ਜੇਲ੍ਹ ਗਏ ਸਨ ਜੀ, ਨੈਤਿਕਤਾ ਦੇ ਆਧਾਰ ਤੇ। ਹਾਲਾਂਕਿ ਕੇਸ ਸੱਚਾ ਜਾਂ ਝੂਠਾ ਹੈ, ਉਧਰ ਨਹੀਂ ਆਪਾਂ ਜਾਂਦੇ, ਹੋ ਸਕਦਾ ਕੱਲ ਨੂੰ ਕੇਸ ਜਿਹੜਾ ਉਹ ਝੂਠਾ ਪੈ ਜਾਵੇ। ਪਰ ਅੱਗੇ ਦੀਆਂ ਮਿਸਾਲਾਂ ਜਿਹੜੀਆਂ ਉਹ ਇਸੇ ਤਰ੍ਹਾਂ ਦੀਆਂ ਕਿ ਜੇ ਕੋਈ ਲੀਡਰ ਇਸ ਤਰ੍ਹਾਂ ਜਾਂਦਾ ਹੈ, ਜਿਵੇਂ ਅਡਵਾਨੀ ਦੀ ਇੱਕ ਮਿਸਾਲ ਹੈ, ਇੱਕ ਡਾਇਰੀ 'ਚ ਨਾ ਆਉਣ ਤੇ ਅਡਵਾਨੀ ਨੇ ਆਪਣੀ ਸੰਸਦ ਮੈਂਬਰੀ ਜਿਹੜੀ ਸੀ ਉਹ ਛੱਡ ਦਿੱਤੀ ਸੀ ਤੇ ਬਾਅਦ ਦੇ ਵਿੱਚ ਕਲੀਨ ਚਿੱਟ ਮਿਲਣ ਤੇ ਫੇਰ ਬਣ ਗਿਆ। ਤਾਂ ਇਸੇ ਤਰ੍ਹਾਂ ਲਾਲੂ ਯਾਦਵ ਨੇ ਵੀ ਵੈਸੇ ਆਪਦੀ ਘਰ ਦੀ ਬਣਾਈ ਸੀ ਚੀਫ ਮਿਨਿਸਟਰ, ਪਰ ਆਪ ਅਹੁਦਾ ਛੱਡ ਦਿੱਤਾ ਸੀ। ਤਾਂ ਗੱਲ ਇਹ ਆ ਕਿ ਇਹਨਾਂ ਨੇ ਆਪਣੇ ਹਿਸਾਬ ਕਿਤਾਬ ਦੇ ਨਾਲ ਹੁਣ ਅਸਤੀਫਾ ਦਿੱਤਾ ਕਿ ਲਓ ਜੀ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ, ਲੋਕ ਇਸ ਗੱਲ ਤੇ ਮੋਹਰ ਲਾਉਣਗੇ ਕਿ ਅਸੀਂ ਚੋਰ ਹਾਂ ਜਾਂ ਸਾਧ ਹਾਂ। ਪਰ ਵੱਡੀ ਗੱਲ ਜਿਹੜੀ ਹੈ ਨਾ ਉਹ ਇਹੋ ਆ ਕਿ ਹੁਣ ਮੁੱਖ ਮੰਤਰੀ ਬਣੇਗਾ। ਤਾਂ ਦੇਖੋ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਜਿੰਨੀ ਕੁ ਉੱਥੇ ਚਰਚਾ ਚੱਲਦੀ ਆ, ਉਹਦੇ 'ਚ ਗੋਪਾਲ ਰਾਏ ਵੀ ਸ਼ਾਮਲ ਨੇ, ਉਸ ਦੌੜ ਦੇ ਵਿੱਚ ਬੀਬੀ ਆਤਿਸ਼ੀ ਵੀ ਆ, ਸੁਨੀਤਾ ਕੇਜਰੀਵਾਲ ਦਾ ਵੀ ਚਰਚਾ ਕਿ ਇਹ ਆਪਣੀ ਵਾਈਫ ਨੂੰ ਵੀ ਬਣਾ ਸਕਦੇ ਆ ਚੀਫ ਮਿਨਿਸਟਰ ਜੀ। ਪਰ ਮੇਰਾ ਮੰਨਣਾ ਹੈ ਕਿ ਹਾਂ ਠੀਕ ਹੈ, ਚਰਚਾ ਚੱਲਦੀ ਹੈ, ਚਰਚਾ ਦੀ ਗੱਲ ਆਪਾਂ ਵੀ ਕਰਨੇ ਆ, ਬਟ ਮੈਨੂੰ ਲੱਗਦਾ ਕਿ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਦੀ ਗਲਤੀ ਨਹੀਂ ਕਰਨੀ। ਇੱਕ ਨਾਂ ਹੋਰ ਵੀ ਆ ਗਹਿਲੋਤ ਸਾਹਿਬ ਦਾ, ਕੈਲਾਸ਼ ਗਹਿਲੋਤ ਜੀ, ਕਿਉਂਕਿ ਉਹ ਹਰਿਆਣੇ ਤੋਂ ਆਉਂਦੇ ਨੇ, ਜਾਟ ਨੇਤਾ ਨੇ, ਤੇ ਹਰਿਆਣੇ ਦੇ ਵਿੱਚ ਇਲੈਕਸ਼ਨ ਵੀ ਆ।
ਸੋ ਇਸ ਕਰਕੇ ਹੋ ਸਕਦਾ ਕਿ ਗਹਿਲੋਤ ਸਾਹਿਬ ਤੇ ਗੇਮ ਖੇਡੀ ਜਾ। ਇਹ ਆਪਾਂ ਨੂੰ ਮਤਲਬ ਕਿ ਚਲੋ ਇੰਤਜ਼ਾਰ ਰਹੇਗਾ ਕਿ ਕੀ ਫੈਸਲਾ ਲੈਂਦੇ ਆ, ਕਿਉਂਕਿ ਟਾਈਮ ਇਹਨਾਂ ਨੇ ਕੱਲ ਲੈ ਲਿਆ 4 ਵਜੇ ਦਾ। 4 ਵਜੇ ਦਾ LG ਤੋਂ ਟਾਈਮ ਲੈ ਲਿਆ ਕਿ ਆਪਾਂ ਤੁਹਾਡੇ ਕੋਲ ਆਉਣਾ ਜੀ, ਤੇ ਉਸ ਤੋਂ ਬਾਅਦ ਫਿਰ ਇਹੀ ਆ ਕਿ ਉਹਦਾ ਛੱਡ ਦੇਣਗੇ, ਕਿਉਂਕਿ ਵਿਧਾਇਕ ਦਲ ਦੀ ਜਿਹੜੀ ਮੀਟਿੰਗ ਹੈ ਨਾ ਪ੍ਰਵੀਨ ਜੀ, ਉਹ ਇਹਨਾਂ ਦੀ ਜਿਹੜੀ ਆ ਉਹ ਹੋਣੀ ਆ 11 ਵਜੇ ਤੋਂ ਸਟਾਰਟ। ਤਾਂ ਇਹਦਾ ਮਤਲਬ ਆ ਕਿ ਜੇ 11 ਵਜੇ ਤੋਂ ਮੀਟਿੰਗ ਸਟਾਰਟ ਹੋਈ, 4 ਵਜੇ ਦਾ ਟਾਈਮ ਇਹਨਾਂ ਨੇ ਲਿਆ ਕਿ ਉਦੋਂ ਤੱਕ ਵਿਧਾਇਕ ਦਲ ਦਾ ਨੇਤਾ ਜਿਹੜਾ ਉਹ ਚੁਣ ਲਿਆ ਜਾਏ। ਤਾਂ ਗਹਿਲੋਤ ਦਾ ਨਾਮ ਇਸ ਕਰਕੇ ਚਰਚਾ 'ਚ ਹੈ। ਪਹਿਲਾ ਕਾਰਨ ਜਾਟ ਵੋਟਰ, ਦੂਜਾ ਹੈ ਕਿ ਉਹ ਕਾਫੀ ਫੰਡ ਵਗੈਰਾ ਜਿਹੜੇ ਆ ਚੁਟਾ ਲੈਂਦੇ ਆ, ਪੂਰੇ ਮਾਸਟਰ ਨੇ ਇਸ ਕੰਮ 'ਚ। ਤੇ ਬਾਕੀ LG ਜੋ ਸਕਸੇਨਾ ਸਾਹਿਬ ਨੇ, ਉਹਨਾਂ ਦੇ ਨਾਲ ਵੀ ਉਹਨਾਂ ਦੇ ਰਿਸ਼ਤੇ ਕੋਈ ਵਿਗਾੜ ਵਾਲੇ ਨਹੀਂ ਹੈ। ਤਾਂ ਦੇਖੋ ਹੁਣ ਕੱਲ ਇਸ ਵੇਲੇ ਤੱਕ ਪਤਾ ਲੱਗ ਜਾਏਗਾ, ਸਾਫ਼ ਹੋ ਜਾਏਗਾ ਕਿ ਕਿਹਨੂੰ ਇਹ ਵਿਧਾਇਕ ਦਲ ਦਾ ਨੇਤਾ ਚੁਣਦੇ ਆ, ਕੌਣ ਮੁੱਖ ਮੰਤਰੀ ਬਣੇਗਾ। ਪਰ ਹਿਲਜੁਲ ਉੱਥੇ ਪੂਰੀ ਆ। ਕਿਆਸ ਆਰਾਈਆਂ ਦਾ ਦੌਰ ਜਿਹੜਾ ਹੈ ਉਹ ਜਾਰੀ ਹੈ ਕਿ ਕਿਹਨੂੰ ਮੁੱਖ ਮੰਤਰੀ ਬਣਾਇਆ ਜਾਏਗਾ, ਕਿਹਨੂੰ ਨਹੀਂ ਬਣਾਇਆ ਜਾਏਗਾ। ਬਾਕੀ ਉਹ ਤੇ ਆਪਾਂ ਨੂੰ ਸਾਫ਼ ਹੀ ਸਪਸ਼ਟ ਹੀ ਪਤਾ ਹੈ ਕਿ ਜੋ ਵੀ ਮੁੱਖ ਮੰਤਰੀ ਬਣੇਗਾ, ਉਸ ਮੁੱਖ ਮੰਤਰੀ ਨੂੰ ਬਣਾਉਣ ਵਾਸਤੇ ਇੱਕ ਹੀ ਬੰਦਾ ਜਿਹੜਾ ਉਹ ਜ਼ਿੰਮੇਵਾਰ ਹੋਏਗਾ, ਇੱਕ ਹੀ ਬੰਦੇ ਨੇ ਫੈਸਲਾ ਲੈਣਾ, ਤੇ ਉਹ ਹੈ ਅਰਵਿੰਦ ਕੇਜਰੀਵਾਲ। ਜੀ, ਸਰਬਜੀਤ ਸਿੰਘ ਖਾਲਸਾ ਨੇ ਗਿੱਦੜਬਾਹਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਜੀ। ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਚੋਣ ਲੜਨਗੇ। ਹਾਂਜੀ, ਦੇਖੋ ਮਨਦੀਪ ਸਿੰਘ ਸਿੱਧੂ ਚੋਣ ਲੜਨ ਜਾ ਰਹੇ ਨੇ। ਇਹਨਾਂ ਨੇ ਐਤਵਾਰ ਐਲਾਨ ਕਰ ਦਿੱਤਾ ਸੀਗਾ, ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਕੇ ਅਸੀਂ ਫਾਈਨਲ ਟੱਚ ਦੇ ਦੇਵਾਂਗੇ ਆਪਦੇ ਫੈਸਲੇ ਨੂੰ। ਕਿਉਂਕਿ ਇਹ ਗੱਲਾਂ ਬਾਤਾਂ ਨਾ ਪਿਛਲੇ ਦਿਨਾਂ ਤੋਂ ਪ੍ਰਵੀਨ ਜੀ ਜਾਰੀ ਸਨ ਜੀ। ਮਤਲਬ ਕਿ ਜਿੱਦਾਂ ਆਪਾਂ ਦੇਖਦੇ ਹਾਂ ਕਿ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸਟਾਰਟ ਹੋ ਜਾਂਦਾ ਹੈ, ਤਾਂ ਯਾਨੀ ਉਹ ਪਤਾ ਲੱਗ ਹੀ ਜਾਂਦਾ ਕਿ ਕਿਹੜਾ ਬੰਦਾ ਐਕਟਿਵ ਹੈ, ਕਿਹੜੇ ਬੰਦੇ ਨੂੰ ਝਾਕ ਹੈ ਵਗੈਰਾ ਵਗੈਰਾ। ਤਾਂ ਜਿਸ ਤਰ੍ਹਾਂ ਹਿਲਜੁਲ ਹੋਈ ਸੀਗੀ, ਜਿਸ ਤਰ੍ਹਾਂ ਮਤਲਬ ਕਿ ਮਨਦੀਪ ਸਿੰਘ ਸਿੱਧੂ ਨੇ ਗਿੱਦੜਬਾਹਾ 'ਚ ਮੀਟਿੰਗਾਂ ਨਿੱਕੀਆਂ ਸ਼ੁਰੂ ਕਰ ਦਿੱਤੀਆਂ, ਲੋਕਾਂ ਦੇ ਨਾਲ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ, ਤਾਂ ਚਰਚਾ ਚੱਲ ਪਈ ਸੀ। ਇਹਦੇ ਤੇ ਖਾਲਸਾ ਸਾਹਿਬ ਕਹਿ ਰਹੇ ਸਨ ਕਿ ਵੇਖੋ ਜੀ, ਗੱਲ ਇਹ ਆ ਕਿ ਅਸੀਂ ਸਾਰਿਆਂ ਨਾਲ ਸਲਾਹ ਕਰਕੇ ਆਉਣ ਵਾਲੇ ਦਿਨਾਂ 'ਚ ਐਲਾਨ ਕਰ ਦਿਆਂਗੇ। ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਐਲਾਨ ਦਾ ਕਿਹਾ ਸੀ, ਤਾਂ ਹੁਣ ਐਲਾਨ ਕਰ ਦਿੱਤਾ। ਇਹਦਾ ਮਤਲਬ ਇਹ ਆ ਕਿ ਅਮਰਤਪਾਲ ਸਿੰਘ ਨੇ ਇਸ ਗੱਲ ਦੀ ਹਾਮੀ ਭਰੀ ਹੋਏਗੀ ਨਾ ਕਿ ਜ਼ਿਮਨੀ ਚੋਣਾਂ ਲੜ ਲਈਆਂ ਜਾਣ, ਕਿਉਂਕਿ ਪਹਿਲਾਂ ਇਹ ਚਰਚਾ ਸੀ ਕਿ ਜ਼ਿਮਨੀ ਚੋਣਾਂ ਸ਼ਾਇਦ ਵਾਰਕ ਪੰਜਾਬ ਦੀ ਜਥੇਬੰਦੀ ਜਿਹੜੀ ਆ ਉਹ ਨਹੀਂ ਲੜੇ, ਉਹ ਜ਼ਿਮਨੀ ਚੋਣਾਂ ਦੀ ਬਜਾਏ ਤਿਆਰੀ ਕਰੇਗੀ SGPC ਚੋਣਾਂ ਦੀ। ਹੁਣ ਜੇ ਆਪਾਂ ਇਸ ਲਿਹਾਜ਼ ਨਾਲ ਦੇਖੀਏ ਤਾਂ ਇੱਕ ਦੋ ਚੀਜ਼ਾਂ ਹੈਗੀਆਂ, ਕਿਉਂਕਿ ਇੱਥੇ ਪਹਿਲਾਂ ਪ੍ਰਧਾਨ ਮੰਤਰੀ ਦਾ ਐਲਾਨ ਹੋਇਆ ਸੀਗਾ, ਯਾਨੀ ਭਗਵੰਤ ਸਿੰਘ ਦਾ ਜੀ। ਤਾਂ ਕੀ ਉਹਦੀ ਸਹਿਮਤੀ ਵੀ ਲੈਣੀ ਹੈ? ਇਹ ਵੀ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਹੋਏਗਾ ਨਾ। ਜਾਂ ਹਮਾਤੜ ਜਿਹੜਾ ਹੈ ਉਹਨੂੰ ਦਰਕਨਾਰ ਕਰ ਦਿੱਤਾ। ਦੋ ਚ ਕੋਈ ਨਾ ਕੋਈ ਗੱਲ ਤਾਂ ਹੋਏਗੀ ਕਿ ਸਹਿਮਤੀ ਬਣੀ ਹੈ। ਇਹ ਤੇ ਹੁਣ ਕੋਈ ਉਹਨਾਂ ਚੋਂ ਹੀ ਦੱਸ ਸਕਦਾ, ਪੁਸ਼ਟੀ ਕਰ ਸਕਦਾ। ਦੂਜੀ ਗੱਲ ਹੈ ਸੁਖਰਾਜ ਸਿੰਘ ਨਿਆਮੀ ਵਾਲਾ। ਸੁਖਰਾਜ ਸਿੰਘ ਨਿਆਮੀ ਵਾਲਾ ਵੀ ਪੰਥਕ ਚਿਹਰਾ ਨੇ, ਇਹ ਵੀ ਪੰਥਕ। ਸਾਡੀ ਟੀਮ ਨੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਹਾਲੇ ਤੱਕ ਮੈਦਾਨ ਦੇ ਵਿੱਚ ਹਾਂ ਜੀ, ਮੈਂ ਤੇ ਹੈਗਾ ਤੇ ਨਾ ਮੇਰੇ ਨਾਲ ਕੋਈ ਗੱਲ ਹੋਈ ਹੈ, ਮੇਰੀ ਕੋਈ ਸਹਿਮਤੀ ਨਹੀਂ ਹੈ। ਤੇ ਮੈਂ ਆਖਿਆ ਸੀਗਾ ਕਿ ਦੇਖੋ, ਜੇ ਕੱਲ ਨੂੰ ਤੁਹਾਡੀ ਕੋਈ ਸਹਿਮਤੀ ਹੋ ਜਾਂਦੀ, ਹਟ ਜਾਓਗੇ ਮੈਦਾਨ 'ਚ? ਉਹ ਕਹਿੰਦੇ ਕਿ ਦੇਖੋ, ਗੱਲ ਇਹ ਆ ਕਿ ਇਹ ਤੇ ਹੁਣ 4 ਬੰਦੇ ਜਿਹੜੇ ਬੈਠਣਗੇ ਜਥੇਬੰਦੀਆਂ ਦੇ, ਉੱਥੇ ਤੈਅ ਹੋਏਗਾ। ਤੈਅ ਇਉਂ ਹੋਏਗਾ ਕਿ ਜੋ ਸਾਡਾ ਏਜੰਡਾ ਹੈ, ਚਾਹੇ ਉਹ ਪੰਥ ਪ੍ਰਤੀ, ਚਾਹੇ ਪੰਜਾਬ ਪ੍ਰਤੀ, ਅਸੀਂ ਆਪਦਾ ਦੱਸ ਦਿਆਂਗੇ, ਇਹ ਆਪਦਾ ਦੱਸ ਦੇਣਾ। ਮੈਂ 9 ਸਾਲ ਤੋਂ ਲੜ ਰਿਹਾ, ਜੇ ਮੇਰਾ ਬਣਦਾ ਹੋਇਆ ਦਾਵਾ ਤੇ ਮੈਂ ਲੜ ਲਾਂਗਾ, ਜੇ ਨਹੀਂ ਤੇ ਮੈਂ ਵੀ ਜਾਵਾਂਗਾ। 4 ਬੰਦੇ ਨਵੇੜਾ ਕਰਨ। ਸਰਬਜੀਤ ਸਿੰਘ ਖਾਲਸਾ ਦੇ ਫੈਸਲੇ ਤੇ ਉਹਨਾਂ ਨੇ ਵੈਸੇ ਚਲੋ ਆਫ ਦੀ ਰਿਕਾਰਡ ਕੁਝ ਗੱਲਾਂ ਹੁੰਦੀਆਂ, ਮੈਂ ਬਹੁਤੀਆਂ ਨਹੀਂ, ਵਿਸ਼ਵਾਸ ਨਹੀਂ ਤੋੜਾਂਗਾ। ਤਾਂ ਮਤਲਬ ਕਿ ਉਹਨਾਂ ਨੇ ਸਰਬਜੀਤ ਸਿੰਘ ਖਾਲਸਾ ਤੇ ਸਵਾਲ ਜ਼ਰੂਰ ਚੁੱਕਿਆ, ਗੱਲੀ ਬਾਤ। ਠੀਕ ਹੈ ਨਾ ਜੀ, ਕਿਉਂਕਿ ਮੈਂ ਰਿਕਾਰਡਿੰਗ ਵਗੈਰਾ ਜਿਹੜੀ ਪੁੱਛੇ ਤੋਂ ਬਗੈਰ ਨਹੀਂ ਕਰਦਾ ਹੁੰਦਾ। ਤਾਂ ਕਿਸੇ ਦੀ ਸਟੇਟਮੈਂਟ ਕੁਝ ਗੱਲਾਂ ਜਿਹੜੀਆਂ ਬੰਦਾ, ਕਿਉਂਕਿ ਸਾਡੀ ਜਾਣ ਪਛਾਣ ਹੈ ਪੁਰਾਣੀ,
ਕੁਝ ਲੀਡਰਾਂ ਨਾਲ ਹੁੰਦੀ ਹੈ। ਤਾਂ ਕਈ ਵਾਰ ਗੱਲਾਂ ਜਿਹੜੀਆਂ ਨਾ ਉਹਦੇ ਦਿਲ ਦੀਆਂ ਕਰ ਲੈਂਦੇ ਨੇ ਭਰਾ ਦੇ ਤੌਰ ਤੇ। ਖੈਰ ਉਹ ਗੱਲਾਂ ਅਸੀਂ ਜਨਤਕ ਨਹੀਂ ਕਰਾਂਗੇ, ਉਹ ਆਫ ਦੀ ਰਿਕਾਰਡ ਹੀ ਰਹਿਣ ਦੇਈਏ ਤੇ ਬਿਹਤਰ ਹੈ। ਪਰ ਉਹਨਾਂ ਨੇ ਸਵਾਲ ਜ਼ਰੂਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖੜੇ ਕੀਤੇ ਆ ਕਿ ਬਈ ਸਾਡੀ ਵੀ ਕੋਈ ਯਾਰ ਹੈ ਹੀ ਹੈ ਨਾ, ਕਿ ਅਸੀਂ 9 ਸਾਲ ਤੋਂ ਲੜ ਰਹੇ ਹਾਂ, ਇਸ ਸਰਕਾਰ ਨਾਲ ਵੀ ਲੜਨਾ ਪੈ ਰਿਹਾ ਸਾਨੂੰ, ਕਿਉਂਕਿ ਇਹ ਵੀ ਸਰਕਾਰ ਜਿਹੜੀ ਹੈ ਉਹ ਦੋਸ਼ੀਆਂ ਦੀ ਬਈ ਪੁਸ਼ਤਪਨਾਹੀ ਕਰ ਰਹੀ ਪਹਿਲੀਆਂ ਸਰਕਾਰਾਂ। ਮਤਲਬ ਕਿ ਇਹ ਇੱਕ ਹੁਣ ਉਲਝਣ ਵਾਲੀ ਸਥਿਤੀ ਹੈ ਪ੍ਰਵੀਨ ਜੀ, ਉਲਝਣ ਵਾਲੀ ਸਥਿਤੀ ਹੈ ਕਿ ਜਿੱਦਾਂ ਹੁਣ ਪੰਥਕ ਚਿਹਰਾ ਬਈ ਕੌਣ ਹੋਏਗਾ ਕੌਣ ਨਹੀਂ ਹੋਏਗਾ, ਤਾਂ ਜਿਹੜਾ ਵੀ ਹੋਏਗਾ ਉਹਦੇ ਤੇ ਕੀ ਸਹਿਮਤੀ ਬਣੇਗੀ। ਤੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਤੁਸੀਂ ਤੇ ਇੱਕ ਦੂਜੇ ਦੀਆਂ ਵੋਟਾਂ ਕੱਟੋਗੇ, ਉਹਦਾ ਫਾਇਦਾ ਤੇ ਫੇਰ ਸੱਤਾਧਾਰੀ ਧਿਰ ਨੂੰ ਹੋਏਗਾ, ਜਾਂ ਦੂਸਰੀ ਕੋਈ ਜਿੱਤਣ ਵਾਲੀ ਜੇ ਕੋਈ ਕੱਲ ਨੂੰ ਕੋਈ ਹੋਰ ਧਿਰ ਹੁੰਦੀ ਹੈ ਤਾਂ ਉਹਨਾਂ ਨੂੰ ਫਾਇਦਾ ਹੋਏਗਾ। ਉਹ ਕਹਿੰਦੇ ਜੀ ਡੈਫੀਨਿਟਲੀ ਇਹ ਤਾਂ ਹੈ, ਉਹਦਾ ਗੱਲ ਜੇ 10,000 ਲਿਜਾਵਾਂਗੇ ਤਾਂ 10,000 ਦੀ ਹੋਣੀ ਹੈ, ਜੇ ਅਸੀਂ 5 ਲਿਜਾਵਾਂਗੇ ਤਾਂ 5 ਦੀ ਗੱਲ ਹੋਣੀ ਹੈ। ਸੋ ਇਹ ਹੁਣ ਦਿਲਚਸਪ ਹੋਏਗਾ ਕਿ ਕੀ ਇਹਨਾਂ ਦੀ ਸਹਿਮਤੀ ਹੁੰਦੀ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਅੜ ਕੇ ਚੱਲਿਆ ਜਾਂਦਾ। ਜੀ ਬਿਲਕੁਲ। ਤੇ ਪੰਚਾਇਤੀ ਚੋਣਾਂ ਮਿੰਟੂ ਜੀ ਅਗਲੇ ਮਹੀਨੇ ਹੋ ਸਕਦੀਆਂ ਜੀ? ਟ੍ਰਿਬਿਊਨ ਨੇ ਵੀ ਖਬਰ ਲਾਈ ਸੀ, ਅੱਜ ਹੋਰ ਵੀ ਕਈ ਥਾਈਂ ਮੈਂ ਖਬਰ ਵੇਖੀ ਆ ਕਿ ਕਿਸੇ ਵੇਲੇ ਵੀ ਐਲਾਨ ਜਿਹੜਾ ਹੋ ਸਕਦਾ ਹੈ। ਜੀ ਜੀ। ਹੁਣ ਦੇਖੋ ਪੰਚਾਇਤੀ ਚੋਣਾਂ ਪੈਂਡਿੰਗ ਨੇ, ਉਧਰੋਂ ਤੁਹਾਨੂੰ ਪਤਾ ਹਾਈ ਕੋਰਟ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਮਿਊਨਿਸਪੈਲਿਟੀ ਚੋਣਾਂ, ਉਹਨਾਂ ਦਾ ਵੀ ਮੁੱਦਾ ਪਿਛਲੇ ਦਿਨ ਹੀ ਵਿਚਾਰਿਆ ਗਿਆ, ਸਰਕਾਰ ਨੇ ਉਹਦੇ ਵਿੱਚ ਵੀ ਜਵਾਬ ਜਾ ਕੇ ਦਾਖਲ ਕਰਨਾ ਵਾ। ਤਾਂ ਮਤਲਬ ਕਿ ਚੋਣਾਂ ਤੇ ਪੈਂਡਿੰਗ ਪਈਆਂ ਨੇ, ਪੰਚਾਇਤੀ ਚੋਣਾਂ ਤੇ ਜੇ ਆਪਾਂ ਦੇਖੀਏ ਤੇ ਲਗਭਗ 10 ਮਹੀਨੇ ਲੇਟ ਹੋ ਗਈਆਂ, ਤਾਂ ਹੁਣ ਬਹੁਤੀ ਦੇਰ ਟਾਲੀਆਂ ਨਹੀਂ ਜਾ ਸਕਦੀਆਂ। ਤਾਂ ਮੀਡੀਆ ਰਿਪੋਰਟਾਂ ਦੀ ਮੰਨੀਏ ਤੇ ਇਹ ਸਾਰਾ ਕੁਝ ਜਿਹੜਾ ਹੈ ਉਹ ਕਹਿ ਲਓ ਕਿ ਬਈ ਅਕਤੂਬਰ ਚ ਹੋ ਸਕਦਾ ਹੈ। ਹੁਣ ਕਿਉਂਕਿ ਪਿਛਲੇ ਦਿਨ ਹੀ ਇਹਨਾਂ ਨੇ ਸੰਕੇਤ ਵੀ ਦਿੱਤੇ ਸੀਗੇ ਨਾ, ਇੱਕ ਦੋ ਇਹਨਾਂ ਨੇ ਤਰਮੀਮਾਂ ਲਿਆਂਦੀਆਂ, ਇੱਕ ਤਾਂ ਪਾਰਟੀ ਸਿੰਬਲ ਜਿਹੜਾ ਉਹ ਕਿਸੇ ਨੂੰ ਅਲਾਟ ਨਹੀਂ ਕੀਤਾ ਜਾਏਗਾ, ਹਾਲਾਂਕਿ ਆਪਾਂ ਉਹਦੇ ਤੇ ਗੱਲ ਵੀ ਕੀਤੀ ਸੀ ਕਿ 30 ਸਾਲਾਂ ਦੇ ਅਰਸੇ ਦੇ ਦੌਰਾਨ ਅੱਜ ਤੱਕ ਕਿਸੇ ਨੂੰ ਦਿੱਤੇ ਹੀ ਨਹੀਂ ਗਏ। ਚਲੋ ਇਹਨਾਂ ਨੇ ਉਹ ਵੀ ਕਰ ਲਿਆ। ਇਹ ਕਹਿੰਦੇ ਜੀ ਭਾਈਚਾਰਕ ਸਾਂਝ ਪਿੰਡਾਂ 'ਚ ਵਧਾਉਣੀ ਆ, ਤੇ ਤੁਸੀਂ ਦੇਖੋ ਕਿ ਪੋਲੀਟੀਕਲ ਮਰਡਰ ਤੇ ਇਹਨਾਂ ਦੇ ਆਪਦੇ ਬੰਦੇ ਦਾ ਹੋ ਗਿਆ, ਇੱਕ ਵਰਕਰ ਹੋਰ ਮਾਰ ਦਿੱਤਾ ਗਿਆ ਇੱਥੇ ਇਹਨਾਂ ਦਾ ਮਾਝੇ 'ਚ ਬਚਿੱਤਰ ਜੀ। ਤਾਂ ਗੱਲ ਇਹ ਆ ਕਿ ਦੂਸਰਾ ਜਿਹੜਾ ਇਹਨਾਂ ਨੇ ਚੇਂਜ ਕੀਤਾ ਸੀ ਉਹ ਕੀਤਾ ਰਿਜ਼ਰਵੇਸ਼ਨ ਦੇ ਵਿੱਚ, ਉਹ ਵੀ ਹੋ ਗਿਆ ਬੀਤੇ ਦਿਨ। ਰਿਜ਼ਰਵੇਸ਼ਨ ਦੇ ਵਿੱਚ ਜਿਹੜੀ ਮਤਲਬ ਕਿ ਜੋ ਐਸਟੀ ਵਸੋਂ ਮੰਨ ਲਓ ਜਾਂ ਰਿਜ਼ਰਵੇਸ਼ਨ ਵਾਸਤੇ ਜਿਹੜੀ ਚਾਹੀਦੀ ਆ, ਉਹ ਜ਼ਿਲ੍ਹੇ ਦੀ ਇਕਾਈ ਦੇ ਹਿਸਾਬ ਨਾਲ ਰੱਖੀ ਜਾਂਦੀ ਸੀ, ਉਸ ਹਿਸਾਬ ਨਾਲ ਪਿੰਡ ਰਿਜ਼ਰਵ ਕੀਤੇ ਜਾਂਦੇ ਸੀ। ਹੁਣ ਉਹਨੂੰ ਬਦਲ ਕੇ ਇਹਨਾਂ ਨੇ ਪੈਮਾਨਾ ਬਦਲ ਕੇ ਜਿਹੜਾ ਹੈ ਉਹ ਕਰ ਦਿੱਤਾ ਹੈ ਬਲਾਕ ਪੱਧਰੀ ਰੋਸਟਰ ਜਿਹੜਾ ਹੈ ਨਾ ਉਹ ਤਿਆਰ ਹੋਵੇਗਾ। ਸੋ ਇਸ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤਕਰੀਬਨ ਲਾ ਲਓ ਕਿ ਇਸ ਰਿਪੋਰਟ ਜੋ ਮੀਡੀਆ ਦੇ ਵਿੱਚ ਛਪੀ ਆ ਇਹਦੇ ਅਨੁਕੂਲ ਹੀ ਆ। ਮੇਰੇ ਕੋਲ ਕੁਝ ਵੀ ਪ੍ਰਤੀਕੂਲ ਕਹਿਣ ਲਈ ਨਹੀਂ ਹੈ, ਕਿਉਂਕਿ ਵੋਟਰ ਸੂਚੀਆਂ ਦਾ ਵੀ ਕੰਮ ਲਗਭਗ ਨਿਪਟਿਆ, ਯਾਨੀ ਕਿਸੇ ਵੇਲੇ ਵੀ ਫਿਰ ਆਪਾਂ ਕਿਤੇ ਨਾ ਕਿਤੇ ਕਹਿ ਲਓ ਕਿ ਵੇਖ ਸਕਦੇ ਹਾਂ ਐਲਾਨ ਹੋ ਸਕਦਾ। ਸੋ ਅਕਤੂਬਰ 'ਚ ਪੋਸੀਬਿਲਿਟੀ ਜਿਹੜੀ ਆ ਉਹ ਦੱਸਦੇ ਕਿ ਹੈਗੀ ਆ ਇਹ ਚੋਣਾਂ ਜਿਹੜੀਆਂ ਕਰਵਾਈਆਂ ਜਾ ਸਕਦੀਆਂ ਜੀ। ਤੇ ਸਿੱਖ ਟੌਪਰ ਨੌਜਵਾਨ ਮਿੰਟੂ ਜੀ ਖੁਦਕੁਸ਼ੀ ਕਰ ਗਿਆ ਜੀ। ਦੇਖੋ ਇਹ ਬੜਾ ਸੈਡ ਆ ਜੀ, ਆਪਣੇ ਮੁਕਤਸਰ ਸਨ ਨਵਦੀਪ ਨੀਟ ਅਸਲ 'ਚ ਹਾਂਜੀ ਨੀਟ ਦਾ ਟੌਪਰ ਇਹ ਨੌਜਵਾਨ ਸੀਗਾ, 2017 'ਚ ਟੌਪ ਕੀਤਾ ਸੀ। ਨੀਟ ਟੌਪ ਕਰਨ ਦਾ ਮਤਲਬ ਤੁਸੀਂ ਸਮਝਦੇ ਹੀ ਹੋ ਨਾ ਕਿ ਲੱਖਾਂ ਬੱਚਿਆਂ ਤੋਂ ਕਿਸੇ ਇੱਕ ਦਾ ਟੌਪਰ ਬਣਨਾ, ਤਾਂ ਗਜ਼ਬ ਦੀ ਕਹਿ ਲਓ ਕਿ ਉਹਦੇ ਕੋਲ ਪ੍ਰਤਿਭਾ ਹੋਏਗੀ, ਗਜ਼ਬ ਦਾ ਟੈਲੈਂਟ ਹੋਏਗਾ, ਤਦ ਹੀ ਹੈ ਨਾ ਜੀ। ਅੱਛਾ, ਇਹਦਾ ਪਿਤਾ ਵੀ ਅਧਿਆਪਕ ਹੈ ਤੇ ਭਰਾ ਵੀ ਜਿਹੜਾ ਡਾਕਟਰੀ ਦੀ ਪੜ੍ਹਾਈ ਕਰ ਰਿਹਾ। ਹੁਣ ਇਹ MBBS ਕਰਨ ਤੋਂ ਬਾਅਦ MD ਦੇ ਵਿੱਚ ਦਾਖਲਾ ਲੈ ਕੇ ਪੜ੍ਹ ਰਿਹਾ ਸੀ ਜੀ, ਤੇ ਜਦੋਂ ਫੋਨ ਵੀ ਨਹੀਂ ਚੁੱਕਿਆ ਸੂ ਤੇ ਬੂਹਾ ਵੀ ਨਹੀਂ ਖੋਲਿਆ, ਪਰਿਵਾਰਕ ਮੈਂਬਰਾਂ ਨੇ ਕੁਝ ਰਿਸ਼ਤੇਦਾਰ ਭੇਜੇ, ਜਦ ਤੱਕ ਪਤਾ ਲੱਗਿਆ ਕਿ ਇਹ ਫੰਦੇ ਤੇ ਝੂਲ ਗਿਆ। ਹੁਣ ਪਰਿਵਾਰ ਜਿਹੜਾ ਉਹ ਕਹਿੰਦਾ ਕਿ ਇਹ ਤੇ ਆਪ ਲੋਕਾਂ ਦਾ ਮੋਟੀਵੇਸ਼ਨ ਸੀ, ਮੌਕੇ ਤੋਂ ਕੋਈ ਸੁਸਾਈਡ ਨੋਟ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੋਇਆ ਪ੍ਰਵੀਨ ਜੀ। ਹੁਣ ਐਡਾ ਪੜ੍ਹਿਆ ਲਿਖਿਆ
ਵਿਅਕਤੀ ਜਾਂ ਨੌਜਵਾਨ ਹੂੰ 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 ਜੇ ਉਹ ਸੁਸਾਈਡ ਕਰਦਾ ਕਿਸੇ ਵੀ ਕਾਰਨ ਕਰਕੇ, ਤਾਂ ਘੱਟੋ ਘੱਟ ਉਹ ਆਪਦੇ ਭਰਾ ਨੂੰ ਜਾਂ ਕਿਸੇ ਦੋਸਤ ਨੂੰ ਜਾਂ ਘਰਦਿਆਂ ਨੂੰ ਕੋਈ ਗਿਲਾ ਤੇ ਕਰੇ ਜਾਂ ਕੋਈ ਲਿਖ ਕੇ ਤੇ ਰੱਖੇ। ਹਾਂਜੀ ਪਰ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅੱਜ ਕੱਲ ਆਪਣੇ ਹਰੇਕ ਦੇ ਹੱਥ 'ਚ ਕੁਝ ਗੈਜਟਸ ਹੁੰਦੇ ਨੇ, ਯਾਨੀ ਮੋਬਾਈਲ ਜਾਂ ਲੈਪਟਾਪ। ਹੋ ਸਕਦਾ ਉਹਦੇ 'ਚ ਕੁਝ ਲਿਖਤ ਵਗੈਰਾ ਹੋ, ਮਤਲਬ ਕਿ ਉਹਦੇ 'ਚ ਕੋਈ ਪਤਾ ਲੱਗ ਸਕੇ। ਸੋ ਹਾਲੇ ਬੁਝਾਰਤ ਬਣੀ ਹੋਈ, ਬੁਝਾਰਤ ਬਣੀ ਹੋਈ ਆ। ਤਾਂ ਇਹ ਖਬਰ ਜਿਵੇਂ ਹੀ ਅੱਜ ਸਵੇਰੇ ਸਵੇਰੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਫੈਲੀ, ਤਾਂ ਲੋਕਾਂ ਨੇ ਬਹੁਤ ਅਫਸੋਸ ਪ੍ਰਗਟਾਇਆ ਕਿ ਇੰਨਾ ਬ੍ਰਿਲੀਅੰਟ ਦਿਮਾਗ ਦਾ ਆਦਮੀ ਯਾਰ ਇਸ ਤਰ੍ਹਾਂ ਕਿਵੇਂ ਕਰ ਸਕਦਾ। ਸੋ ਅਫਸੋਸ ਬਹੁਤ ਲੋਕਾਂ ਦੇ ਵਿੱਚ ਸੀਗਾ। ਬਹੁਤ ਲੋਕ ਜਿਹੜੇ ਆ ਉਹ ਮਾਯੂਸ ਸਨ ਕਿ ਕਿਹੜੇ ਹਾਲਾਤ ਬਣੇ ਆ, ਜਿਹਦੇ ਚੱਲਦੇ ਆ ਇੱਥੋਂ ਤੱਕ ਸਟੈਪ ਚੁੱਕਿਆ ਗਿਆ। ਸੋ ਦੇਖਦੇ ਆ ਪ੍ਰਵੀਨ ਜੀ, ਜਾਂਚ ਪੜਤਾਲ ਦਾ ਵਿਸ਼ਾ ਮੈਨੂੰ ਲੱਗਦਾ ਕਿ ਖੁਦ ਮੁੱਖ ਮੰਤਰੀ ਸਾਹਿਬ ਨੂੰ ਵੀ ਵੇਖਣਾ ਚਾਹੀਦਾ ਮੁੱਦਾ। ਉਹਨਾਂ ਨੂੰ ਚਾਹੀਦਾ ਕਿ ਦਿੱਲੀ ਗਵਰਨਮੈਂਟ ਅੱਗੇ ਪੁੱਟ ਅਪ ਕਰਨ। ਵੈਸੇ ਤੇ ਚਲੋ ਕੇਂਦਰ ਸਰਕਾਰ ਦੇ ਹੱਥ ਵਾਸਿਆ ਪੁਲਿਸ ਦਾ ਸਾਰਾ ਕੁਝ ਜੋ ਵੀ ਹੈ, ਬਟ ਕੁਝ ਚੀਜ਼ਾਂ ਜਿਹੜੀਆਂ ਸਰਕਾਰ ਦੇ ਅਧਿਕਾਰ ਖੇਤਰ 'ਚ ਵੀ ਆ ਜਾਂਦੀਆਂ, ਤਾਂ ਮੈਨੂੰ ਲੱਗਦਾ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਆ। ਦੇਖਿਆ ਜਾਣਾ ਚਾਹੀਦਾ ਹੈ ਕਿ ਸੁਸਾਈਡ ਹੈ, ਤੇ ਜੇ ਸੁਸਾਈਡ ਹੈ ਇਹਦੇ ਕਾਰਨ ਕੀ ਹੈ। ਕਿਉਂਕਿ ਐਡਾ ਪੜ੍ਹਿਆ ਲਿਖਿਆ ਟੌਪਰ ਨੌਜਵਾਨ ਜੇ ਖੁਦਕੁਸ਼ੀ ਕਰਦਾ ਹੈ, ਤਾਂ ਮੇਰੇ ਖਿਆਲ ਦੇ ਨਾਲ ਲਾਜ਼ਮ ਤੌਰ ਤੇ ਕੁਝ ਨਾ ਕੁਝ ਗੈਰ ਸਧਾਰਨ ਵਾਪਰਿਆ ਹੈ। ਲਾਜ਼ਮ ਤੌਰ ਤੇ ਕੁਝ ਨਾ ਕੁਝ ਐਸਾ ਵਾਪਰਿਆ ਹੈ ਕਿ ਬਿਲਕੁਲ ਮਤਲਬ ਕਿ ਜੀਣ ਦੀ ਆਸ ਹੀ ਮੁਕਾ ਬੈਠਾ। ਤਾਂ ਉਹ ਕਿਉਂ ਹੋਇਆ, ਜੀ ਇਹ ਇੱਕ ਸੋਸ਼ਲੀ ਬਹੁਤ ਵੱਡਾ ਸਵਾਲ ਹੈ। ਬਿਲਕੁਲ। ਤੇ ਮਾਨ ਸਰਕਾਰ ਨੂੰ ਇੱਕ ਹੋਰ ਝਟਕਾ ਲੱਗਿਆ ਮਿੰਟੂ ਜੀ। ਅੱਜ ਦੇਖੋ, ਮਾਨ ਸਰਕਾਰ ਨੂੰ ਝਟਕੇ ਤੇ ਝਟਕਾ, ਝਟਕੇ ਤੇ ਝਟਕਾ ਲੱਗਦਾ ਰਹਿੰਦਾ ਹੈ। ਇਸ ਵਾਰੀ ਫਿਰ ਹਾਈ ਕੋਰਟ ਨੇ ਦਿੱਤਾ। ਮੋਦੀ ਸਰਕਾਰ ਨੂੰ ਜਿਸ ਤਰ੍ਹਾਂ ਸੁਪਰੀਮ ਕੋਰਟ ਦਿੰਦੀ ਹੈ ਨਾ ਝਟਕਾ, ਹਾਂਜੀ ਜ਼ੋਰ ਕਾ ਝਟਕਾ ਧੀਰੇ ਤੇ ਲਾ ਗਏ। ਤਾਂ ਦੇਖੋ, ਇਹਨਾਂ ਨੇ ਆਪਣਾ ਇੱਕ ਪ੍ਰਧਾਨ ਬਣਾਇਆ ਸੀਗਾ ਕੌਂਸਲ ਦੇ ਵਿੱਚ ਬਰਨਾਲੇ। ਦੇਖੋ, ਹੈ ਤਾਂ ਗੱਲ ਪ੍ਰਧਾਨਗੀ ਦੀ ਆ, ਕੌਂਸਲ ਪ੍ਰਧਾਨ ਉਹ ਸੀ ਗੁਰਜੀਤ ਸਿੰਘ ਔਲਖ ਰਾਮਣ ਵਾਸੀਆ। ਇਹ ਹਾਈ ਕੋਰਟ ਚਲਾ ਗਿਆ ਸੀ, ਇਹਨੂੰ ਲਾ ਕੇ ਇਹਨਾਂ ਨੇ ਆਪ ਦਾ ਪ੍ਰਧਾਨ ਬਣਾਇਆ ਸੀ, ਸੀਤਲ ਸ਼ਾਇਦ ਉਹਦਾ ਕੁਛ ਨਾਮ ਸੀਗਾ। ਠੀਕ ਹੈ ਜੀ। ਤਾਂ ਮਤਲਬ ਕਿ ਇਸ ਤਰ੍ਹਾਂ ਇੱਕ ਗੱਲ ਚੱਲਦੀ ਹੈ। ਹੁਣ ਅੱਗੇ ਜਾ ਕੇ ਕੀ ਹੋ ਰਿਹਾ ਹੈ ਕਿ ਜਦੋਂ ਉਹਦੇ ਹੱਕ 'ਚ ਫੈਸਲਾ ਆ ਗਿਆ, ਉਹ ਪ੍ਰਧਾਨ ਦੁਬਾਰਾ ਬਣ ਗਿਆ। ਤਾਂ ਇਹਨਾਂ ਨੇ ਮਤਲਬ ਜਿੱਦਾਂ ਲਾ ਲਓ ਕਿ ਕਾਂਗਰਸੀਆਂ ਨੇ, ਜਿਵੇਂ ਕੌਂਸਲਰ ਇਹਨਾਂ ਦੇ ਮੋਹਰ ਹੋਰੀ, ਇਹਨਾਂ ਨੇ 18 ਜਿਹੜੇ ਕੌਂਸਲਰਾਂ ਦੇ ਨਾਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀਗਾ ਕਿ ਲੰਮੇ ਸਮੇਂ ਤੋਂ ਮੀਤ ਪ੍ਰਧਾਨ ਦੀ ਚੋਣ ਨਹੀਂ ਕਰਵਾਈ ਜਾਂਦੀ। ਤਾਂ ਹੁਣ ਸਮਾਬੱਧ ਕਰ ਦਿੱਤਾ ਗਿਆ ਕਿ 17 ਸਤੰਬਰ ਨੂੰ ਮੀਤ ਪ੍ਰਧਾਨ ਦੀ ਚੋਣ ਤਿਆਰ ਕਰੋ। ਤਾਂ ਕਾਂਗਰਸੀ ਤੇ ਹੁਣ ਇੱਕ ਗੁਪਤ ਟਿਕਾਣੇ ਨੂੰ ਨਿਕਲ ਗਏ ਇਕੱਠੇ ਹੋ ਕੇ। ਇਧਰੋਂ ਮੀਤ ਪ੍ਰਧਾਨ ਦੀ ਇਹ ਚੋਣ ਜਿਹੜੀ ਆ, ਮੀਤ ਵਾਸਤੇ ਕਸੂਤੀ ਹੋ ਗਈ। ਮੀਤ ਹੇਰ ਦੇ ਉਲਟ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਉੱਥੇ ਇੱਕ ਧੜਾ ਆਮ ਆਦਮੀ ਪਾਰਟੀ ਦਾ ਲਗਾਤਾਰ ਐਕਟਿਵ ਹੈ। ਜੇ ਹੁਣ ਸਪੋਜ਼ ਕਰੋ ਕਿ ਇੱਕ ਪਾਸੇ ਤੇ ਟਿਕਟ ਦੀ ਜਿਹੜੀ ਹੈ ਉਹ ਲੜਾਈ ਚੱਲ ਰਹੀ ਆ ਪ੍ਰਵੀਨ ਜੀ, ਤੇ ਜੇਕਰ ਇਸ ਤਰ੍ਹਾਂ ਇਲੈਕਸ਼ਨ ਕੋਈ ਹੱਥ ਚੋਂ ਨਿਕਲ ਗਿਆ ਤੇ ਫਿਰ ਤੇ ਬਹੁਤ ਕਸੂਤੀ ਸਥਿਤੀ ਹੋ ਜਾਏਗੀ ਨਾ। 31 ਕਾਉਂਸਲਰ ਚਾਹੀਦੇ ਆ। 31 ਕਾਉਂਸਲਰ ਹੈਗੇ ਨੇ ਵੈਸੇ ਟੋਟਲ, ਤੇ ਕਹ ਲਓ ਕਿ 10 ਕਾਉਂਸਲਰ ਕਾਂਗਰਸ ਪਾਰਟੀ ਦੇ ਜਿੱਤੇ ਸੀਗੇ, ਤੇ ਜਿਨ੍ਹਾਂ ਦੇ ਵਿੱਚ ਕੁਝ ਕਾਉਂਸਲਰ ਜਿਹੜੇ ਸੀਗੇ ਮੁੜ ਕੇ ਸੱਤਾਧਾਰੀ ਪਾਰਟੀ ਦੇ ਖੇਮੇ ਵਿੱਚ ਚਲੇ ਗਏ, ਜਦੋਂ ਕਿ 2 ਕਾਉਂਸਲਰ ਜਿਹੜੇ ਆ ਉਹ ਭਾਜਪਾ ਦੇ ਨਾਲ ਚਲੇ ਗਏ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੀ 5 ਕਾਉਂਸਲਰ ਜਿੱਤੇ ਸੀ। ਤੇ ਇਹਨਾਂ ਚੋਂ ਕਹ ਲਓ ਕਿ ਜਿਹੜੇ ਕੁਝ ਕਾਉਂਸਲਰ ਸੀਗੇ ਉਹ ਆਮ ਆਦਮੀ ਪਾਰਟੀ ਦੇ ਖੇਮੇ 'ਚ ਚਲੇ ਗਏ। ਤਾਂ ਮਤਲਬ ਕਿ ਭਾਜਪਾ ਦੀ ਟਿਕਟ ਤੇ ਭਾਵੇਂ ਇੱਕ ਹੀ ਕਾਉਂਸਲਰ ਜਿੱਤਿਆ ਸੀ, ਪਰ ਜਿਹੜੇ ਸਾਬਕਾ ਵਿਧਾਇਕ ਆ ਕੇਵਲ ਸਿੰਘ ਢਿੱਲੋਂ, ਭਾਜਪਾ ਦੇ ਜਾਣ ਤੋਂ ਬਾਅਦ ਉਹਨਾਂ ਦੇ ਕੋਲ ਵੀ 4 ਕਾਉਂਸਲਰ ਹੋ ਗਏ। ਮਤਲਬ ਕਿ ਦਿਲਚਸਪ ਸਥਿਤੀ ਆ ਕਿ ਕਾਂਗਰਸੀ ਬੰਦਾ 18 ਕਾਉਂਸਲਰ ਜਿਹੜੇ ਆ ਉਹ ਨਾਲ ਲੈ ਕੇ ਜਾਂਦਾ ਹੈ, ਤਾਂ ਉੱਥੋਂ ਐਲਾਨ ਹੋ ਜਾਂਦਾ ਹੈ ਕਿ ਇਲੈਕਸ਼ਨ ਕਰਵਾਇਆ ਜਾਵੇ। ਇਲੈਕਸ਼ਨ ਹੋਣ ਤੋਂ ਬਾਅਦ ਕੁਝ ਕਾਉਂਸਲਰ ਜਿਹੜੇ ਆ ਉਹ ਕਾਂਗਰਸੀ ਇਕਜੁੱਟ ਕਰ ਰਹੇ ਨੇ। ਮਤਲਬ ਕਿ ਇੱਕ ਛੋਟੀ ਜਿਹੀ ਕਾਉਂਸਲ ਦੀ ਛੋਟੀ ਜਿਹੀ ਚੋਣ ਜਿਹੜੀ ਆ ਮੀਤ ਹੇਅਰ ਦੇ ਇਮਤਿਹਾਨ ਤੱਕ ਆ ਗਈ। ਕਿ ਜੇ ਮੀਤ ਹੇਅਰ ਕਿਉਂਕਿ ਤੁਸੀਂ ਦੇਖੋ ਨਾ, ਮੈਂ ਇੱਕ ਚੀਜ਼ ਤੁਹਾਨੂੰ ਨੋਟ ਕਰਵਾਉਣਾ, ਮੀਤ ਹੇਅਰ ਜਿੱਤ ਗਿਆ, ਪਰ ਤੁਸੀਂ ਇਹ ਦੇਖੋ ਕਿ ਬਰਨਾਲਾ ਜਿਹੜਾ ਅਸੈਂਬਲੀ ਸੈਗਮੈਂਟ ਉੱਥੋਂ ਕਿੰਨੀਆਂ ਵੋਟਾਂ ਆਈਆਂ ਸਨ ਮੀਤ ਹੇਅਰ ਦੀਆਂ। ਨੋਟੇਬਲ ਹੈ ਬਹੁਤ। ਮਤਲਬ ਕਿ ਦੂਜੇ ਹਲਕਿਆਂ ਦੇ ਮੁਕਾਬਲੇ ਬਰਨਾਲੇ 'ਚ ਕਾਫੀ ਫਰਕ ਸੀਗਾ।
ਹੂੰ, ਯਾਨੀ ਉਹ ਲੋ ਗਏ ਨੇ, ਡਾਊਨ ਗਏ ਨੇ ਗਿੱਲ ਨੂੰ। ਹੂੰ, ਤਾਂ ਹੁਣ ਜੇ ਮੰਨ ਲਓ ਇਸ ਤਰ੍ਹਾਂ ਕੋਈ ਖੇਡ ਹੋ ਜਾਂਦੀ, ਖੇਲਾ ਹੋ ਜਾਂਦਾ ਹੈ, ਤਾਂ ਫਿਰ ਜਿਹੜਾ ਦੂਸਰਾ ਧੜਾ ਹੈ ਨਾ ਸਭ, ਜੀ। ਤਾਂ ਉਹ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਏ। ਸੋ ਇਸ ਕਰਕੇ ਮੀਤ ਹੇਰ ਤੇ ਗੱਲ ਆ ਟਿਕੀ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਇੱਕ ਹੋਰ ਅਹਿਮ ਇਸ਼ੂ ਨੂੰ ਲੈ ਕੇ ਚਰਚਾ ਕਰਾਂਗੇ। ਆਪਾਂ ਅਕਸਰ ਦੇਖ ਰਹੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ 2014 ਤੋਂ ਜਦੋਂ ਤੋਂ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ ਨੇ, ਉਦੋਂ ਦੇਸ਼ ਦੇ ਵਿੱਚ ਮਿਨੋਰਿਟੀ ਖਾਸ ਕਰਕੇ ਘੱਟ ਗਿਣਤੀਆਂ ਦੇ ਖਿਲਾਫ ਮਾਹੌਲ ਜਿਹੜਾ ਉਹ ਲਗਾਤਾਰ ਸਿਰਜਿਆ ਜਾ ਰਿਹਾ ਤੇ ਇਸੇ ਕਰਕੇ ਮੌਬ ਲਿੰਚਿੰਗ ਜਾਂ ਬੁਲਡੋਜ਼ਰ, ਇਹ ਸਾਰੀਆਂ ਚੀਜ਼ਾਂ ਆਪਾਂ ਵਕਤ ਦਰ ਵਕਤ ਆਪਾਂ ਸਮੇਂ ਦਰ ਸਮੇਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹੀਦਾ। ਪਰ ਇਹਨਾਂ ਦਾ ਸਮਾਜ ਦੇ ਉੱਤੇ ਅਸਰ ਕੀ ਪਿਆ? ਸਮਾਜ ਦੀ ਜਿਹੜੀ ਮਾਨਸਿਕਤਾ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਜਾਂ ਇੱਕ ਦੂਜੇ ਨਾਲ ਪਰਸਪਰ ਸਹਿ ਹੋਣ ਦੀ ਜਿਹੜੀ ਭਾਵਨਾ ਹੈ, ਉਹਨੂੰ ਕਿੱਡੀ ਵੱਡੀ ਠੇਸ ਪਹੁੰਚੀ ਹੈ ਤੇ ਕਿਵੇਂ ਇਹ ਤੰਤਰ ਦੇ ਜੜ੍ਹਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਫਿੱਟ ਹੋ ਗਿਆ? ਇਹਦੇ ਬਾਬਤ ਇੱਕ ਜਿਹੜੀ ਅਹਿਮ ਜਾਣਕਾਰੀ ਕਹਿ ਲਓ ਜਾਂ ਇੱਕ ਬਹੁਤ ਵੱਡੀ ਮਿਸਾਲ ਹੈ ਇਹਦੇ ਨਾਲ ਜੁੜੀ ਹੋਈ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕਈ ਹੋਰ ਅਹਿਮ ਖਬਰਾਂ ਦਾ। ਜਿਵੇਂ ਕਿ ਬ੍ਰੇਕ ਤੇ ਜਾਣ ਤੋਂ ਪਹਿਲਾਂ ਹੀ ਆਪਾਂ ਇਹ ਗੱਲ ਕਹੀ ਸੀ ਕਿ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਿਨੋਰਟੀਜ਼ ਦੇ ਬਾਰੇ, ਖਾਸ ਕਰਕੇ ਇੱਕ ਖਾਸ ਜਿਹੜਾ ਫਿਰਕਾ, ਜਿਹੜਾ ਧਰਮ ਹੈ, ਉਹਦੇ ਬਾਰੇ ਜਿਹੜੀ ਹੇਟ ਲਗਾਤਾਰ ਫੈਲਾਈ ਜਾ ਰਹੀ ਹੈ, ਉਹਦੇ ਕਾਰਨ ਆਮ ਲੋਕਾਂ ਤੇ ਸਰਕਾਰੀ ਮਸ਼ੀਨਰੀ ਦੇ ਵਿੱਚ ਉਹ ਜਿਹੜਾ ਇੱਕ ਘਟੀਆ ਜਿਹੜਾ ਡਾਇਲੋਗ ਕਹਿ ਲਓ ਜਾਂ ਇੱਕ ਘਟੀਆ ਕਿਸਮ ਦੀ ਜਿਹੜੀ ਮਾਨਸਿਕਤਾ ਹੈ, ਉਹ ਇੰਨੀ ਕੁ ਭਾਰੂ ਹੋ ਚੁੱਕੀ ਹੈ ਵੀ ਸਰਕਾਰੀ ਤੰਤਰ ਤੇ ਮੌਜੂਦ ਜਿਹੜੇ ਬੰਦੇ, ਜਿਨ੍ਹਾਂ ਦਾ ਕੰਮ ਹੀ ਨਿਰਪੱਖ ਤੌਰ ਤੇ ਆਪਣੀਆਂ ਸੇਵਾਵਾਂ ਦੇਣਾ, ਬਿਨਾਂ ਇਹ ਦੇਖਿਆ ਕਿ ਕਿਹੜਾ ਬੰਦਾ ਕਿਹੜੇ ਫਿਰਕੇ ਤੋਂ ਆ, ਕਿਹੜੀ ਜ਼ਾਤ ਤੋਂ ਆ, ਕਿਹੜੇ ਧਰਮ ਤੋਂ ਆ, ਉਹ ਵੀ ਲੋਕ ਹੁਣ ਇਹਦੀ ਜ਼ਾਤ ਦੇ ਵਿੱਚ ਆ ਕੇ ਤੇ ਉਹ ਵੀ ਇਸ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਰਹਿੰਦੇ ਨੇ। ਆਪਾਂ ਲਗਾਤਾਰ ਇਸ ਗੱਲ ਦੇ ਹਾਮੀਦਾਰ ਰਹੇ ਹਾਂ ਕਿ ਇਹ ਜਿਹੜਾ ਪੋਲੀਟੀਕਲ ਏਜੰਡਾ ਹੈ ਭਾਜਪਾ ਦਾ, ਇਹ ਕੋਈ ਬਹੁਤਾ ਨਾ ਤਾਂ ਇਹਦੀ ਪੋਲਿਟਿਕਸ ਨੂੰ ਤਾਂ ਬੇਸ਼ੱਕ ਰਾਸ ਆ ਰਿਹਾ, ਪਰ ਇਹ ਕੋਈ ਲੋਕ ਪੱਖੀ ਨਹੀਂ ਹੈ। ਇਹਦੇ ਨਾ ਕੋਈ ਲੋਕ ਹਿੱਤ ਦੇ ਵਿੱਚ ਹੈ ਤੇ ਨਾ ਹੀ ਉਸ ਖਿੱਤੇ ਦੇ ਹਿੱਤ ਦੇ ਵਿੱਚ ਹੈ ਜਿੱਥੇ ਇਹ ਕੀਤਾ ਜਾ ਰਿਹਾ। ਕਿਸੇ ਵੀ ਤਰੀਕੇ ਨਾਲ ਇਹ ਲੋਕਾਈ ਦੇ ਅਗੇਂਸਟ ਹੈ, ਲੋਕਾਈ ਲਈ, ਮਾਨਵਤਾ ਲਈ, ਮਨੁੱਖਤਾ ਲਈ ਜਿਹੜੀ ਖਤਰਨਾਕ ਹੈ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਪਾਰਟੀਆਂ ਆਈਆਂ, ਚਾਹੇ ਉਹ ਕਾਂਗਰਸ ਆ, ਇਹ ਕੋਈ ਦੁੱਧ ਧੋਤੀਆਂ ਪਾਰਟੀਆਂ ਨਹੀਂ ਹੈਗੀਆਂ, ਨਾ ਕਾਂਗਰਸ ਤੇ ਨਾ ਭਾਜਪਾ। ਹਾਂ, ਇਹਨਾਂ ਦੇ ਜਿਹੜੇ ਪੋਲੀਟੀਕਲ ਏਜੰਡੇ ਨੇ ਡਿਫਰੈਂਟ ਤੌਰ ਤੇ ਨੇ, ਕੰਮਕਾਰ ਇਹਨਾਂ ਦਾ ਇੱਕੋ ਜਿਹਾ, ਪਰ ਉਹਨਾਂ ਨੂੰ ਕਰਨ ਦਾ ਢੰਗ ਤਰੀਕਾ ਵੱਖੋ ਵੱਖਰਾ। ਹੋਇਆ ਕੀ ਅਸਲ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਇੱਕ ਅਜੇਗੜ੍ਹ ਪੰਨਾ ਜ਼ਿਲ੍ਹਾ ਹੈ, ਉੱਥੋਂ ਦਾ ਸਰਕਾਰੀ ਹਸਪਤਾਲ ਦੇ ਵਿੱਚ ਤਾਜ਼ਾ ਮਾਮਲਾ, ਜਿਹੜਾ ਕਿ ਸੁੰਨ ਕਰ ਦੇਣ ਵਾਲਾ ਮਾਮਲਾ। ਉੱਥੋਂ ਦਾ ਇੱਕ ਅਜੇਗੜ੍ਹ ਦਾ ਨਿਵਾਸੀ ਹੈ, ਜ਼ਿਲ੍ਹੇ ਦਾ ਪਿੰਡ ਹੈ ਅਜੇਗੜ੍ਹ। ਉੱਥੋਂ ਦਾ ਇੱਕ ਪਵਨ ਸੋਨਕਰ ਸੀਗਾ, ਜਿਹਦੀ ਮਾਤਾ ਬਿਮਾਰ ਸੀ ਤੇ ਉਹ ਲੈ ਕੇ ਉਹਨੂੰ ਹਸਪਤਾਲ ਜਾਂਦਾ। ਹਸਪਤਾਲ ਵਾਲੇ ਉਹਨੂੰ ਦਾਖਲ ਕਰ ਲੈਂਦੇ ਨੇ। ਇਲਾਜ ਦੇ ਦੌਰਾਨ ਇਹਨੂੰ ਖੂਨ ਦੀ ਘਾਟ ਹੋ ਜਾਂਦੀ ਹੈ ਤੇ ਡਾਕਟਰ ਕਹਿੰਦੇ ਪਵਨ ਸੋਨਕਰ ਨੂੰ ਕਿ ਤੁਸੀਂ ਖੂਨ ਦਾ ਪ੍ਰਬੰਧ ਕਰੋ। ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਪਵਨ ਆਪਣੇ ਮਿੱਤਰ ਮੰਡਲੀ ਦੇ ਵਿੱਚ ਇਹ ਗੱਲ ਦੱਸਦਾ ਕਿ ਮੇਰੇ ਮਾਤਾ ਜੀ ਉੱਥੇ ਬਿਮਾਰ ਨੇ, ਹਸਪਤਾਲ ਦੇ ਵਿੱਚ ਦਾਖਲ ਨੇ ਤੇ ਕੋਈ ਬੰਦਾ ਪ੍ਰਬੰਧ ਕਰੋ। ਚਲੋ, ਉਹ ਜਿੰਨੇ ਵੀ ਉਹਨਾਂ ਦੇ ਮਿੱਤਰ ਸੀ, ਉਹ ਚਲੋ ਇਸ ਗੱਲ ਨੂੰ ਲੈ ਕੇ ਚਰਚਾ ਕਰਨ ਲੱਗ ਪਏ। ਪਰ ਇੱਕ ਅਖੀਰ ਤੇ ਇੱਕ ਮਿੱਤਰ ਤਿਆਰ ਹੋਇਆ ਉਹਨਾਂ ਦਾ ਨਾਲ ਦੀ ਨਾਲ ਹੀ, ਜਿਹਦੀ ਕਾਲ ਆਈ ਤੇ ਕਹਿੰਦਾ ਕਿ ਮੈਂ ਖੂਨਦਾਨ ਕਰਦਾ। ਇਹ ਮਿੱਤਰ ਮੁਸਲਮਾਨ ਭਾਈਚਾਰੇ ਤੋਂ ਸੀ, ਦੋਸਤ ਸੀਗਾ। ਉਹ ਚਲੋ ਪਵਨ ਇਹਨੂੰ ਆਪਣੇ ਦੋਸਤ ਨੂੰ ਲੈ ਕੇ ਹਸਪਤਾਲ ਚਲਾ ਜਾਂਦਾ। ਬਲੱਡ ਬੈਂਕ ਦਾ ਜਿਹੜਾ ਮੁਲਾਜ਼ਮ ਹੈ, ਜਿਹਦਾ ਕੰਮ ਹੀ ਇਹ ਹੈ ਕਿ ਉਹਦੇ ਕੋਲੇ ਜੋ ਵੀ ਕੋਈ ਬੰਦਾ ਆਇਆ, ਉਹਦਾ ਬਲੱਡ ਉਹਨੇ ਦੇਖਣਾ ਕਿ ਕਿਤੇ ਇਹਨੂੰ ਕੋਈ ਬਿਮਾਰੀ ਤਾਂ ਨਹੀਂ, ਕਿਤੇ ਇਹ ਕੋਈ ਬੰਦਾ ਪਿਛਲੇ ਦਿਨਾਂ ਦੇ ਵਿੱਚ ਇਹਨੇ ਕੋਈ ਡਰੱਗ ਦੀ ਕੋਈ ਡੋਜ਼ ਜਾਂ ਕੋਈ ਹੋਰ ਇਹੋ ਜਿਹੀ ਚੀਜ਼ ਲਈ ਹੋਵੇ ਜਿਹੜੀ ਕਿ ਗਾਂਹ ਮਰੀਜ਼ ਨੂੰ ਚੜਾਉਣ ਵੇਲੇ ਉਹਨੂੰ ਤੰਗ ਕਰੇ ਜਾਂ ਉਹਦੇ ਬਲੱਡ ਦੇ ਵਿੱਚ ਮਿਲ ਕੇ ਉਹਨੂੰ ਨੁਕਸਾਨ ਪਹੁੰਚਾਵੇ। ਤਾਂ ਉਹਨੇ ਕੀ ਕਿਹਾ, ਕੰਮ ਸਿਰਫ ਉਹਦਾ ਇੰਨਾ ਹੈ, ਪਰ ਜਦੋਂ ਉਹਨੂੰ ਪਤਾ ਲੱਗਦਾ ਕਿ ਖੂਨਦਾਨੀ ਇੱਕ ਮੁਸਲਮਾਨ ਅਤੇ ਮਰੀਜ਼ ਹਿੰਦੂ ਹੈ, ਉਹ ਖੂਨ ਲੈਣ ਤੋਂ ਨਾ ਹੀ ਕਰ ਦਿੰਦਾ। ਉਹ ਕਹਿੰਦਾ ਮੈਂ ਤਾਂ ਨਹੀਂ ਖੂਨ ਲੈ ਸਕਦਾ। ਜਦੋਂ ਉਹਨੇ ਮਤਲਬ ਉਹ ਜਿਹੜਾ ਪਵਨ ਸੋਨਕਰ ਹੈ ਜਾਂ ਜਿਹੜਾ ਉਹਦਾ ਮਿੱਤਰ ਆਇਆ, ਜਿਹੜਾ ਮੁਸਲਮਾਨ ਭਾਈਚਾਰੇ ਤੋਂ ਸੀ, ਉਹਨੇ ਕਿਹਾ ਕਿ ਇੱਕ ਬੇਸਿਕ ਜਿਹੜਾ ਮੈਡੀਕਲ ਦਾ ਜਿਹੜਾ ਕਾਨੂੰਨ ਹੈ ਜਾਂ ਲਾਅ ਹੈ ਜਾਂ ਇੱਕ ਆਮ ਜਿਹੜੀ ਗੱਲ ਹੈ, ਧਾਰਨਾ ਹੈ ਜਾਂ ਜੋ ਵੀ ਹੈ, ਤਾਂ ਉਹਦੇ ਮੁਤਾਬਕ ਕੋਈ ਵੀ ਬੰਦਾ ਬਲੱਡ ਬੈਂਕ ਦੇ ਵਿੱਚ ਜਾਂਦਾ ਜਾਂ ਉਹ ਖੂਨਦਾਨ ਕਰਨ ਜਾਂਦਾ ਤਾਂ ਉਹ ਤੋਂ ਪੁੱਛੇ ਨਹੀਂ ਜਾਂਦਾ ਕਿ ਤੂੰ ਕਿਹੜੇ ਧਰਮ ਤੋਂ ਆ, ਜਾਂ ਚੜਾਉਣ ਵਾਲੇ ਦੇ ਬਾਰੇ ਪਤਾ ਹੀ ਨਹੀਂ ਕੀਤਾ ਜਾਂਦਾ ਕਿ ਉਹ ਕਿਹੜੇ ਧਰਮ ਤੋਂ ਆ। ਪਰ ਉਸ ਤੋਂ ਬਾਅਦ ਵੀਡੀਓ ਬਣਦਾ, ਬਲੱਡ ਬੈਂਕ ਦਾ ਜਿਹੜਾ ਮੁਲਾਜ਼ਮ ਹੈ ਉਹ ਮਤਲਬ ਅੜ ਜਾਂਦਾ। ਉਹ ਕਹਿੰਦਾ ਕਿ ਮੈਂ ਇਸ ਮਾਮਲੇ ਦੇ ਵਿੱਚ ਇਹਦਾ ਖੂਨ ਨਹੀਂ ਲੈ ਸਕਦਾ, ਮੁਸਲਮਾਨ ਬੰਦੇ ਦਾ ਮੈਂ ਨਹੀਂ ਖੂਨ ਲੈ ਸਕਦਾ, ਮਤਲਬ ਇਹ ਡੋਨੇਟ ਹੀ ਨਹੀਂ ਕਰ ਸਕਦਾ। ਉਹ ਡਿਨਾਈ ਕਰ ਜਾਂਦਾ ਧੁਰ ਤੋਂ ਹੀ ਲੈ ਕੇ। ਪਰ ਉਹਦੇ ਨਾਲ ਨਾ ਇੱਕ ਵੀਡੀਓ ਵਾਇਰਲ ਹੋ ਜਾਂਦਾ, ਉੱਥੇ ਵੀਡੀਓ ਵੀ ਬਣ ਜਾਂਦੀ ਹੈ। ਇੱਕ ਪਵਨ ਜਿਹੜਾ ਸੋਨਕਰ ਆ, ਉਹ ਪੁੱਛਦਾ ਵੀ ਇਹਦੇ ਵਿੱਚ ਕੀ ਗਲਤ ਆ, ਵੀ ਇਹਦੇ ਚ ਪ੍ਰੋਬਲਮ ਕੀ ਆ ਕਿ ਉਹ ਹਿੰਦੂ ਆ ਤੇ ਅਸੀਂ ਮੁਸਲਮਾਨ ਆ, ਤੇ ਪ੍ਰੋਬਲਮ ਕਹਿੰਦਾ ਸਾਡੀ ਲੋਕਾਂ ਦੀ ਨੌਕਰੀ ਦਾ ਸਵਾਲ ਆ। ਪਵਨ ਉਹਨੂੰ ਫਿਰ ਕਹਿੰਦਾ ਕਿ ਤੁਸੀਂ ਲਿਖ ਕੇ ਦਿਓ ਕਿ ਮੁਸਲਮਾਨ ਦਾ ਖੂਨ ਹਿੰਦੂ ਨੂੰ ਚੜ੍ਹ ਨਹੀਂ ਸਕਦਾ। ਬਲੱਡ ਬੈਂਕ ਦਾ ਜਿਹੜਾ ਮੁਲਾਜ਼ਮ ਸੀ, ਉਹ ਲਿਖ ਕੇ ਦੇਣ ਦੇ ਦਬਾਅ ਦੇ ਵਿੱਚ ਗੱਲ ਬਦਲਦਾ। ਉਹ ਕਹਿੰਦਾ ਗੱਲ ਹਿੰਦੂ ਮੁਸਲਿਮ ਦੀ ਨਹੀਂ ਹੈ, ਗੱਲ ਤਾਂ ਡੋਨਰ ਦੀ ਹੈ। ਇਹਦੇ ਵਿੱਚ ਉਹ ਕਹਿੰਦਾ, ਫਿਰ ਪਵਨ ਕਹਿੰਦਾ ਵੀ ਜਦੋਂ ਡੋਨਰ ਖੂਨ ਦੇਣ ਨੂੰ ਤਿਆਰ ਆ ਤਾਂ ਫਿਰ ਤੁਸੀਂ ਮਤਲਬ ਇੰਨੀ ਜਿਹੜੀ ਵੀਡੀਓ ਵਾਇਰਲ ਹੋਈ ਆ। ਹੁਣ ਇਹਦੀ ਜਿਹੜੀ ਰਿਪੋਰਟ ਕੀਤੀ ਉਹ ਅਰਵਿੰਦ ਯਾਦਵ ਹੈ, ਕੋਈ ਪੱਤਰਕਾਰ, ਉਹਨੇ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਕੀਤੀ ਤੇ ਉਹਨੇ ਫਿਰ CMO ਜਿਹੜਾ ਉੱਥੋਂ ਦਾ ਤ੍ਰਿਪਾਠੀ ਸੀ ਉਹਨੂੰ ਪੁੱਛਿਆ ਕਿ ਇਹ ਕਿਉਂ ਆ, ਕੋਈ ਬੰਦਾ ਕਿਵੇਂ ਤੈਅ ਕਰ ਸਕਦਾ ਕਿ ਫਲਾਂ ਬੰਦੇ ਦਾ ਖੂਨ ਫਲਾਂ ਨੂੰ ਨਹੀਂ ਚੜ ਸਕਦਾ। ਤਾਂ ਉਸ ਤੋਂ ਬਾਅਦ MK ਤ੍ਰਿਪਾਠੀ ਸੀਗਾ, ਉਹਨੇ ਪੱਲਾ ਝਾੜ ਲਿਆ ਕਿ ਮੈਂ ਤਾਂ ਨਵਾਂ ਆਇਆ ਜੀ, ਮੈਨੂੰ ਤਾਂ ਪਤਾ ਨਹੀਂਗਾ। ਪਿਛਲੇ ਕਈ ਸਾਲਾਂ ਤੋਂ ਮੌਬ ਲਿੰਚਿੰਗ ਦੇ ਜ਼ਰੀਏ ਕਿਸੇ ਨੂੰ ਕੋਈ ਧਾਰਮਿਕ ਨਾਅਰਾ ਅਖਵਾਉਣ ਦੇ ਲਈ ਉਹਦੇ ਮੂੰਹ ਦੇ ਵਿੱਚੋਂ
ਉਹਦਾ ਕਤਲ ਕਰ ਦਿੱਤਾ ਗਿਆ। ਕਿਸੇ ਦੇ ਸ਼ੱਕ ਹੋਇਆ ਕਿ ਬਈ ਇਹ ਬੰਦਾ ਜਿਹੜਾ ਉਹ ਪਸ਼ੂਆਂ ਦੀ ਤਸਕਰੀ ਕਰਦਾ, ਉਹਦਾ ਕਤਲ ਕਰ ਦਿੱਤਾ। ਪਹਿਲੂ ਖਾਨ ਦੇ ਮਾਮਲੇ ਤੋਂ ਲੈ ਕੇ ਤੁਸੀਂ ਗੱਲ ਕਰ ਲਓ, ਤੇ ਚਾਹੇ ਉਹ ਹਰਿਆਣਾ ਦੇ ਵਿੱਚ ਜਿਹੜੇ 2 ਮੁਸਲਮਾਨ ਜਿਹੜੇ ਬਲੈਰੋ ਗੱਡੀ ਦੇ ਵਿੱਚ ਜਿਉਂਦੇ ਸਾੜ ਦਿੱਤੇ ਗਏ ਸੀ, ਚਾਹੇ ਉਹਨਾਂ ਦਾ ਮਾਮਲਾ ਲੈ ਲਓ। ਇੱਕ ਖਾਸ ਪੋਲੀਟੀਕਲ ਏਜੰਡੇ ਦੇ ਤਹਿਤ ਮਾਈਨੋਰਟੀਜ਼ ਦੇ ਲੋਕਾਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ। ਬਹੁਤ ਸਾਰੇ ਲੋਕ, ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਸਮਾਜ ਦੇ ਵਿੱਚ, ਹੁਣ ਕੋਈ ਵੀ ਕਿਤੇ ਫਿਰਕੂ ਤਣਾਅ ਆ ਗਿਆ, ਉਸ ਮਾਮਲੇ ਦੇ ਵਿੱਚ ਬਲਡੋਜ਼ਰ ਚੱਲਦਾ, ਤੇ ਜਦੋਂ ਬਲਡੋਜ਼ਰ ਚੱਲਦਾ ਤੇ ਲੋਕ ਸੈਲੀਬ੍ਰੇਟ ਕਰਦੇ ਆ। ਬਹੁਤ ਸਾਰੇ ਲੋਕ ਉਹਦੀ ਜਦ ਦੇ ਵਿੱਚ ਆਪ ਵੀ ਆ ਚੁੱਕੇ ਨੇ। ਅਸੀਂ ਉਦੋਂ ਤੋਂ ਕਹਿ ਰਹੇ ਹਾਂ ਕਿ ਬਲਡੋਜ਼ਰ ਕੋਈ ਨਿਆਂ ਨਹੀਂ ਹੈ। ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਤੁਹਾਨੂੰ ਕਿਹਨੇ ਕਿਹਾ ਬਲਡੋਜ਼ਰ ਚਲਾਉਣ ਨੂੰ? ਤੁਸੀਂ ਆਪੇ ਕਿਵੇਂ ਤੈਅ ਕਰ ਸਕਦੇ ਹੋ ਕਿ ਕੋਈ ਬੰਦਾ ਦੋਸ਼ੀ ਹੈ, ਕੋਈ ਬੰਦਾ ਦੋਸ਼ੀ ਨਹੀਂ? ਗੱਲ ਨਿਕਲੀ ਹੈ ਦੂਰ ਤੱਕ ਜਾ ਵੜੂਗੀ। ਅਰਵਿੰਦ ਕੇਜਰੀਵਾਲ ਉਹ ਕਹਿੰਦੇ ਕਿ ਮੈਂ ਇਸ ਕਰਕੇ ਹੁਣ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਕਿਉਂਕਿ ਮੈਂ ਹੁਣ ਲੋਕਾਂ ਦੀ ਕਚਹਿਰੀ 'ਚ ਜਾਊਂਗਾ, ਤੇ ਜਦੋਂ ਲੋਕ ਮੈਨੂੰ ਕਹਿਣਗੇ, ਜਦੋਂ ਲੋਕ ਮੈਨੂੰ ਮੈਂਡੇਟ ਦੇਣਗੇ, ਜਦੋਂ ਲੋਕ ਮੈਨੂੰ ਫਤਵਾ ਦੇਣਗੇ, ਤਾਂ ਮੈਂ ਵਾਪਸ ਆਊਂਗਾ, ਤਾਂ ਇੱਥੋਂ ਮੇਰੀ ਬੇਗੁਨਾਹੀ ਸਾਬਤ ਹੋਊਗੀ। ਇਹ ਕਿੱਥੇ ਲਿਖਿਆ ਹੈ? ਕੋਈ ਬੰਦਾ ਜਿਹੜਾ ਵੀ ਜਿਹਦੇ ਤੇ ਵੀ ਦੋਸ਼ ਲੱਗੇ, ਮੈਂ ਨਹੀਂ ਕਹਿੰਦਾ ਸੈਂਟਰਲ ਏਜੰਸੀਆਂ ਕੋਈ ਦੁੱਧ ਧੋਤੀਆਂ ਜਾਂ ਸੈਂਟਰਲ ਏਜੰਸੀਆਂ ਕਿਸੇ ਵੀ ਤਰੀਕਾਕਾਰ ਦੇ ਨਾਲ ਉਹ ਨਜਾਇਜ਼ ਨਹੀਂ ਕਰਦੀਆਂ ਕਿਸੇ ਤੇ, ਆਪਾਂ ਨੂੰ ਪਤਾ ਹੀ ਹੈ ਈਡੀ ਕਿਵੇਂ ਕੰਮ ਕਰ ਰਹੀ ਹੈ, ਈਡੀ ਦਾ ਕੰਮਕਾਰ ਕਰਨ ਦਾ ਤਰੀਕਾ ਹੈ। ਮੈਂ ਛੋਟੀ ਜਿਹੀ ਮਿਸਾਲ ਦਿੰਦਾ, ਹੁਣ ਜਦੋਂ ਆਪਾਂ ਗੱਲ ਖੁੱਲਦੀ ਹੈ ਨਾ, ਫਿਰ ਉਹਦੇ ਨਾਲ ਮਿਸਾਲ ਜੁੜੀ ਜਾਂਦੀ ਹੈ। ਪੱਛਮੀ ਬੰਗਾਲ ਦੇ ਵਿੱਚ ਇੱਕ ਬੰਦਾ ਜਿਹੜਾ ਕਿ ਮਮਤਾ ਬੈਨਰਜੀ ਦਾ ਬਹੁਤ ਨੇੜੂ ਹੁੰਦਾ ਸੀਗਾ, ਬਹੁਤ ਖਾਸ ਹੁੰਦਾ ਸੀਗਾ, ਉਹਦੇ ਤੇ ਘੁਟਾਲਿਆਂ ਦੇ ਦੋਸ਼ ਲਾਤੇ, ਈਡੀ ਜਾਂਚ ਕਰਨ ਲੱਗ ਪਈ। ਉਹ ਬੰਦਾ ਕਹਿੰਦਾ ਤੁਸੀਂ ਜਾਂਚ ਕਿਉਂ? ਕਹਿੰਦਾ ਦਿੱਲੀ ਤੋਂ ਏਜੰਸੀਆਂ ਚੱਲਦੀਆਂ, ਉੱਥੇ ਜਾਂਦੀਆਂ, ਛਾਪੇ ਮਾਰਦੀਆਂ, ਮਗਜ ਖਪਾਈ ਕਰਦੀਆਂ, ਇੰਨਾ ਕਰਨ ਦੀ ਕੀ ਲੋੜ ਹੈ? ਕਹਿੰਦਾ ਮੈਂ ਭਾਜਪਾ 'ਚ ਹੀ ਆ ਜਾਣਾ। ਉਹ ਬੰਦਾ ਭਾਜਪਾ 'ਚ ਆ ਗਿਆ, ਉਸ ਤੋਂ ਬਾਅਦ ਜਾਂਚ ਬੰਦ। 23 ਇਹ ਜੇ ਲੋਕ ਨੇ, 23 ਗੂਗਲ ਕਰਕੇ ਦੇਖ ਸਕਦੇ ਹੋ ਤੁਸੀਂ, ਪ੍ਰਫੁੱਲ ਪਟੇਲ ਤੋਂ ਲੈ ਕੇ ਬੰਦੋਪਾਧਿਆਏ ਤੱਕ ਜਾਂ ਹੋਰ ਲੋਕਾਂ ਤੱਕ, ਜਿਨ੍ਹਾਂ ਦੇ ਵਿਰੁੱਧ ਈਡੀ ਨੇ ਪੇਪਰ ਚੱਕੇ, ਜਾਂਚ ਸ਼ੁਰੂ ਕੀਤੀ, ਜਾਂਚ ਚੱਲ ਪਈ, ਛਾਪੇਮਾਰੀਆਂ ਵੀ ਹੋ ਗਈਆਂ, ਸਾਰਾ ਕੁਝ ਹੋ ਗਿਆ, ਪਰ ਚਾਰਜਸ਼ੀਟ ਫਾਈਲ ਨਹੀਂ ਹੋਈ ਕਿਉਂਕਿ ਉਹਨਾਂ ਨੇ ਦਲ ਬਦਲ ਲਿਆ, ਉਹ ਬੀਜੇਪੀ 'ਚ ਆ ਗਏ। ਤੋ ਇਹ ਕੰਮਕਾਰ ਕਰਨ ਦਾ ਤਰੀਕਾ ਹੈ। ਅਰਵਿੰਦ ਕੇਜਰੀਵਾਲ ਤੇ ਵਾਪਸ ਆਈਏ। ਹੁਣ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਮੈਂ ਲੋਕਾਂ ਦੀ ਕਚਹਿਰੀ 'ਚ ਜਾਊਂਗਾ, ਔਰ ਉਹ ਤਾਂ ਮੈਨੂੰ ਪਤਾ ਨਹੀਂ ਕਿਉਂ ਹਿੰਦੂ ਜਥੇਬੰਦੀਆਂ ਜਿਹੜੀਆਂ ਕਿ ਦੂਜੇ ਧਰਮਾਂ ਦੇ ਵਿਰੁੱਧ, ਦੂਜੇ ਲੋਕਾਂ ਦੇ ਵਿਰੁੱਧ, ਦੂਜੇ ਫਿਰਕਿਆਂ ਦੇ ਵਿਰੁੱਧ ਬਹੁਤ ਜ਼ਿਆਦਾ ਅਗਰੈਸਿਵ ਰਹਿੰਦੀਆਂ। ਇੱਥੇ ਤਾਂ ਅਰਵਿੰਦ ਕੇਜਰੀਵਾਲ ਆਪਣੇ ਅਸਤੀਫੇ ਦੀ ਤੁਲਨਾ ਸੀਤਾ ਮਾਤਾ ਦੇ ਨਾਲ ਕਰ ਰਿਹਾ, ਜਿਹੜੇ ਕਿ ਹਿੰਦੂ ਧਰਮ ਦੇ ਵਿੱਚ ਬਹੁਤ ਸਤਿਕਾਰਤ ਨੇ। ਉਹ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਪ੍ਰੀਖਿਆ ਦਿੱਤੀ, ਮੈਂ ਵੀ ਆਪਣੀ ਇੱਕ ਪ੍ਰੀਖਿਆ ਦਿੰਦਾ। ਅਰਵਿੰਦ ਕੇਜਰੀਵਾਲ ਜੀ, ਤੁਸੀਂ ਲੋਕਾਂ ਨੂੰ ਪਹਿਲਾਂ ਵੀ ਕਹਿ ਚੁੱਕੇ ਹੋ ਕਿ ਮੈਂ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਜਿੱਤੇ, ਇਹ ਤਾਂ ਕਹਿੰਦੇ ਕਿ ਮੈਂ ਦਿੱਲੀ ਤੇ ਫੋਕਸ ਰਹਾਂਗਾ। ਫਿਰ ਇਹ ਦੇਸ਼ ਭਰ ਦੇ ਵਿੱਚ ਕਦੇ ਮੋਦੀ ਦੇ ਵਿਰੁੱਧ ਲੜਦੇ ਆ, ਕਦੇ ਕਿਸੇ ਦੇ ਵਿਰੁੱਧ ਲੜਦੇ ਆ। ਫਿਰ ਇਹ ਕਹਿੰਦੇ ਕਿ ਨਹੀਂ, ਮੈਂ ਦਿੱਲੀ ਦੇ ਲੋਕਾਂ ਤੱਕ ਹੀ ਸੀਮਤ ਆ, ਮੈਂ ਦਿੱਲੀ ਦੇ ਵਿੱਚ ਹੀ ਪੋਲਿਟਿਕਸ ਕਰੂੰਗਾ। ਫਿਰ ਇਹ ਕਹਿੰਦੇ ਕਿ ਜੀ ਨਹੀਂ, ਸਾਡੀ ਪਾਰਟੀ ਨੈਸ਼ਨਲ ਪਾਰਟੀ ਬਣ ਗਈ, ਇਸ ਕਰਕੇ ਅਸੀਂ ਹੁਣ ਦੂਜੇ ਸੂਬਿਆਂ ਦੇ ਵਿੱਚ ਜਾ ਰਹੇ ਹਾਂ। ਫਿਰ ਆ ਕੇ ਕਹਿੰਦੇ ਮੈਂ ਤਾਂ ਜੇਲ੍ਹ ਚੋਂ ਸਰਕਾਰ ਚਲਾਊਂਗਾ। ਤੁਹਾਡਾ ਮੋਰਲ ਗਰਾਊਂਡ ਕੀ ਹੈ? ਕਿਸੇ ਇੱਕ ਗੱਲ ਤੇ ਤਾਂ ਖੜ ਜਾਓ। ਤੁਸੀਂ ਤਾਂ ਬਦਲਣ ਦੀ ਗੱਲ ਕਰਦੇ ਸੀ, ਤੁਸੀਂ ਤਾਂ ਪੋਲਿਟਿਕਸ ਨੂੰ ਇਹਦੇ ਵਿੱਚ ਨਵਾਂਪਣ ਲਿਆਉਣ ਦੀ ਗੱਲ ਕਰਦੇ ਸੀ, ਪਰ ਤੁਸੀਂ ਤਾਂ ਉਹ ਜਿਹੜੇ ਪਿਛਲੇ ਨੇ, ਜੇ ਕੋਈ ਧਿਰ ਕਿਸੇ ਨਾਰਾ ਲਾ ਰਹੀ ਹੈ, ਕੋਈ ਧਾਰਮਿਕ ਨਾਰਾ, ਉਹ ਕਹਿ ਰਹੇ ਨੇ ਜੈ ਸ਼੍ਰੀ ਰਾਮ, ਤੁਸੀਂ ਕਹਿ ਰਹੇ ਹੋ ਹਨੂੰਮਾਨ ਚਾਲੀਸਾ। ਫਰਕ ਕੀ ਹੈ ਤੁਹਾਡੇ 'ਚ? ਤੁਸੀਂ ਇੱਥੇ ਤੁਲਨਾ, ਆਪਣੇ ਆਪ ਦੀ ਤੁਲਨਾ ਇੱਕ ਹਿੰਦੂ ਧਰਮ ਦੇ ਬਹੁਤ ਸਤਿਕਾਰਤ ਇੱਕ ਬੀਬੀ ਦੇ ਨਾਲ ਕਰ ਰਹੇ ਹੋ, ਇੱਕ ਔਰਤ ਦੇ ਨਾਲ ਕਰ ਰਹੇ ਹੋ, ਇੱਕ ਦੇਵਤੇ ਨਾਲ ਕਰ ਰਹੇ ਹੋ। ਔਰ ਕਮਾਲ ਹੈ, ਹਿੰਦੂ ਜਥੇਬੰਦੀਆਂ ਨੇ ਕੋਈ ਇਤਰਾਜ਼ ਹੀ ਨਹੀਂ ਕੀਤਾ ਇਸ ਚੀਜ਼ ਤੇ। ਔਰ ਜੇ ਕੋਈ ਪੰਜਾਬ ਤੋਂ ਕਰ ਦਿੰਦਾ ਇਹ ਗੱਲ, ਜਾਂ ਕੋਈ ਹੋਰ ਸੂਬੇ ਤੇ ਕਰ ਦਿੰਦਾ, ਫਿਰ ਤੁਸੀਂ ਉਹਨਾਂ ਦਾ ਰਿਐਕਸ਼ਨ ਦੇਖਣਾ ਸੀਗਾ। ਅਰਵਿੰਦ ਕੇਜਰੀਵਾਲ ਕਰਦਾ ਹੈ, ਇਹਦੇ ਤੇ ਕੋਈ ਦੁੱਖ ਨਹੀਂ ਹੈ। RSS ਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਹੈ, ਜਦਕਿ ਉਹਨਾਂ ਦਾ ਹਿੰਦੂ ਨਾਰਾ ਹੀ ਇਹ ਹੈ, ਉਹਨਾਂ ਦਾ ਮੇਨ ਨਾਰਾ ਹੀ ਇਹ ਹੈ। ਸੋ ਇਹ ਕਹਿਣ ਤੋਂ ਭਾਵ ਹੈ ਕਿ ਦੋਗਲਾਪਣ ਹੈ ਤੁਹਾਡਾ। ਤੁਸੀਂ ਕਿਸੇ ਗੱਲ ਤੇ ਖੜ ਨਹੀਂ ਸਕਦੇ, ਤੁਸੀਂ ਕਿਸੇ ਗੱਲ ਤੇ ਸਟੈਂਡ ਨਹੀਂ ਲੈ ਸਕਦੇ। ਔਰ ਜਿਹੜੇ ਬੰਦੇ ਇਸ ਟਾਈਮ ਕਹਿ ਰਹੇ ਨੇ ਕਿ ਮੈਂ ਕਿਹਨੂੰ ਬਣਾਊਂਗਾ, ਮੈਂ ਜਿਹੜੇ ਮਨੀਸ਼ ਸਿਸੋਦੀਆ ਨੇ ਮੈਂ ਉਹਨਾਂ ਨੂੰ ਨਹੀਂ ਬਣਾ ਸਕਦਾ, ਮੰਥਨ ਚੱਲ ਰਿਹਾ, ਇਹ ਚੱਲ ਰਿਹਾ, ਉਹ ਚੱਲ ਰਿਹਾ। ਅਸਲ ਦੇ ਵਿੱਚ ਜਦੋਂ ਸਾਡੇ ਲੀਡਰ ਜਿੰਨੇ ਵੀ ਨੇ, ਕੋਈ ਇਹ ਭਾਜਪਾ ਦੀ ਗੱਲ ਨਹੀਂ, ਅਰਵਿੰਦ ਕੇਜਰੀਵਾਲ ਦੀ ਗੱਲ ਨਹੀਂ, ਕਾਂਗਰਸ ਦੀ ਗੱਲ ਨਹੀਂ, ਕਿਸੇ ਵੀ, ਸੁਖਬੀਰ ਬਾਦਲ ਦੀ ਗੱਲ ਕਰ ਲਓ ਤੇ ਚਾਹੇ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲਓ, ਕਿਸੇ ਦੇ ਵਿੱਚ ਇਹ ਮਾਦਾ ਨਹੀਂ ਹੈ ਕਿ ਉਹ ਆਪਣਾ ਅਹੁਦਾ ਛੱਡ ਕੇ ਕਿਸੇ ਹੋਰ ਨੂੰ ਮੌਕਾ ਦੇ ਦੇਵੇ। ਦੋਸ਼ ਈਡੀ ਨੇ ਅਰਵਿੰਦ ਕੇਜਰੀਵਾਲ ਤੇ ਵੀ ਲਾਏ ਸੀ ਤੇ ਦੋਸ਼ ਸ਼ਿਬੂ ਸੋਰੇਨ ਤੇ ਵੀ ਲਾਏ ਸੀ, ਉਹ ਹੇਮੰਤ ਸੋਰੇਨ ਤੇ। ਉਹ ਬੰਦੇ ਨੇ ਕੀ ਕੀਤਾ? ਉਹਨੇ ਆਪਣਾ ਅਸਤੀਫਾ ਦਿੱਤਾ, ਜਿਹੜਾ ਕਿ ਝਾਰਖੰਡ ਦਾ ਮੁੱਖ ਮੰਤਰੀ ਹੈ। ਉਹਨੇ ਆਪਣਾ ਅਸਤੀਫਾ ਦੇ ਕੇ ਚੰਪਈ ਸੋਰੇਨ ਨੂੰ, ਜਿਹੜਾ ਕਿ ਬਹੁਤ ਵਾਰ ਦਾ ਚੁਣਿਆ MLA, ਔਰ ਉਹਦੇ ਬਾਰੇ ਵੀ ਆਪਾਂ ਕਈ ਵਾਰੀ ਗੱਲ ਕੀਤੀ ਹੈ, ਉਹਨੂੰ ਮੁੱਖ ਮੰਤਰੀ ਬਣਾਇਆ ਤੇ ਆਪ ਸਾਹਮਣਾ ਕੀਤਾ। ਜਦੋਂ ਵਾਪਸ ਆਇਆ ਤੇ ਉਹਨੇ ਕਹਿਤਾ ਕਿ ਠੀਕ ਹੈ, ਮੈਂ ਮਤਲਬ
ਮੈਂ ਮੁੱਖ ਮੰਤਰੀ ਬਣ ਜਾਣਾ, ਮੈਂ ਦੁਬਾਰਾ ਅਹੁਦਾ ਸੰਭਾਲ ਲੈਣਾ, ਚੰਬਈ ਸਰੇਣੇ ਤੋਂ ਨਾਰਾਜ਼ ਹੋ ਗਿਆ। ਇਹ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਫੈਸਲਾ ਲੈਂਦੇ ਹੋ। ਇੱਥੇ ਅਰਵਿੰਦ ਕੇਜਰੀਵਾਲ ਬਿਲਕੁਲ ਡਿਫਰੈਂਟ ਸਟੇਜ ਤੇ ਨੇ। ਉਹ ਕਹਿ ਰਹੇ ਨੇ ਕਿ ਮੈਂ ਅਸਤੀਫਾ ਦੇ ਰਿਹਾ, ਮੈਂ ਲੋਕਾਂ ਦੀ ਕਚਹਿਰੀ 'ਚ ਜਾਊਂਗਾ ਤੇ ਉੱਥੋਂ ਫਿਰ ਲੋਕ ਜਿਹੜੇ ਬੰਦੇ ਨੂੰ ਤੈਅ ਕਰ ਦਿੰਦੇ ਉਹਨਾਂ ਤੇ ਘੁਟਾਲਿਆਂ ਦੇ ਦੋਸ਼ ਨਹੀਂ ਲੱਗਦੇ? ਕਿ ਲੋਕ ਤੇ ਅਦਾਲਤਾਂ ਇੱਕ ਬਰਾਬਰ ਹੋ ਗਈਆਂ ਹੁਣ? ਜਿਹੜਾ ਬੰਦਾ ਲੋਕਾਂ ਦੀ ਕਚਹਿਰੀ 'ਚ ਜਿੱਤਿਆ ਹੋਊਗਾ ਤੇ ਉਸ ਤੋਂ ਬਾਅਦ ਉਹ ਤਾਂ ਫਿਰ ਉਹਦੇ ਤੇ ਤਾਂ ਕੋਈ ਦੋਸ਼ ਹੀ ਨਹੀਂ, ਉਹਨੂੰ ਤਾਂ ਸਰਟੀਫਿਕੇਟ ਦੀ ਕੋਈ ਅਦਾਲਤੀ ਨਿਆਂ ਦੇ ਵਿੱਚ ਲੰਘਣ ਦੀ ਲੋੜ ਹੀ ਨਹੀਂ, ਅਦਾਲਤੀ ਪ੍ਰਕਿਰਿਆ ਦੇ ਵਿੱਚੋਂ। ਤੁਸੀਂ ਤਾਂ ਸਗੋਂ ਹੋਰ ਧੁੰਦੂਕਾਰਾ ਫੈਲਾ ਰਹੇ ਹੋ। ਤੁਸੀਂ ਤਾਂ ਹੋਰ ਲੋਕਾਂ ਦੀ ਜਿਹੜੀ ਇੱਕ ਤਰੀਕੇ ਨਾਲ ਜਿਹੜੀ ਇੱਕ ਰੌਸ਼ਨ ਦਿਮਾਗੀ ਹੁੰਦੀ ਹੈ ਪੋਲਿਟਿਕਸ ਨੂੰ ਲੈ ਕੇ ਇੱਕ ਪੋਲੀਟੀਕਲ ਅਵੇਅਰਨੈਸ ਹੁੰਦੀ ਹੈ ਜਿਹੜੀ, ਉਹਦੇ ਤੇ ਤੁਸੀਂ ਹੋਰ ਧੁੰਦੂਕਾਰਾ ਫੈਲਾ ਕੇ ਲੋਕਾਂ ਨੂੰ ਕਹਿ ਰਹੇ ਹੋ ਮੈਂ ਜੀ ਜਿੱਤੂੰਗਾ ਤੇ ਮੈਂ ਉਸ ਤੋਂ ਬਾਅਦ ਸਾਬਤ ਹੋ ਜਾਊਗਾ ਮੈਂ ਬੇਗੁਨਾਹ ਹੈ। ਇਹ ਕਿੱਥੇ ਲਿਖਿਆ ਹੈ ਕਿ ਕੋਈ ਬੰਦਾ ਜਿੱਤ ਕੇ ਹੀ ਬੇਗੁਨਾਹ ਹੈ? ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਅੱਜ ਵੀ ਰਾਜ ਕਰ ਰਿਹਾ, ਕੀ ਉਹ ਬੇਗੁਨਾਹ ਹੈ? ਉਹ ਸਜ਼ਾ ਜ਼ਾਫਤਾ ਨੇ। ਚੁਟਾਲੇ, ਉਹਨਾਂ ਦੇ 2 ਬੰਦੇ, ਉਹਨਾਂ ਦੀ ਪਾਰਟੀ ਖਿੰਡ ਗਈ ਅਨੈਲੋ, ਉਹਨਾਂ ਤੇ ਸਾਬਤ ਹੋਏ ਕਿ ਇਹਨਾਂ ਬੰਦਿਆਂ ਨੇ ਸਕੈਮ ਕੀਤਾ, ਅਧਿਆਪਕ ਭਰਤੀ ਘੁਟਾਲਾ ਕੀਤਾ ਤੇ ਉਹ ਬੰਦੇ ਸਾਬਤ ਹੋਏ ਤੇ ਉਹਨਾਂ ਦਾ ਅੱਜ ਹਾਸ਼ੀਆ ਦੇਖ ਲਓ ਤੁਸੀਂ ਕਿੱਥੇ, ਕਿਸ ਹਾਸ਼ੀਏ ਤੇ ਖੜੇ ਨੇ। ਇਸ ਤਰ੍ਹਾਂ ਤੁਹਾਨੂੰ ਹੋਰ ਬਹੁਤ ਮਿਸਾਲਾਂ ਮਿਲ ਜਾਣਗੀਆਂ ਜਿਹੜੇ ਬੰਦੇ ਪੋਲੀਟੀਕਲ ਤੌਰ ਤੇ ਬਹੁਤ ਸਟਰੋਂਗ ਸੀਗੇ, ਉਹਨਾਂ ਨੂੰ ਕੋਈ ਉਹਨਾਂ ਦੇ ਸਾਮਰਾਜ ਨੂੰ, ਉਹਨਾਂ ਦੇ ਕਿਲਿਆਂ ਨੂੰ ਕੋਈ ਹਰਾ ਨਹੀਂ ਸੀ ਸਕਦਾ, ਕੋਈ ਕੁਝ ਕਹਿ ਨਹੀਂ ਸਕਦਾ, ਪਰ ਅਦਾਲਤੀ ਪ੍ਰਕਿਰਿਆ ਦੇ ਵਿੱਚ ਉਹ ਦੋਸ਼ੀ ਸਾਬਤ ਹੋਏ। ਲਾਲੂ ਤੇ ਚੁਟਾਲੇ ਇਹਦੀ ਸਭ ਤੋਂ ਵੱਡੀ ਮਿਸਾਲ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਪੋਲੀਟੀਕਲ ਤੌਰ ਤੇ ਐਂਡ ਹੋ ਗਿਆ, ਸਿਆਸੀ ਤੌਰ ਤੇ। ਅੱਜ ਦੇ ਦੌਰ ਦੇ ਵਿੱਚ ਇੱਕ ਵੀ ਸਟੇਟਸਮੈਨ ਪੋਲਿਟਿਕਸ ਨਹੀਂ, ਪੋਲੀਟੀਸ਼ੀਅਨ ਨਹੀਂ ਹੈ, ਸਿਆਸੀ ਨੇਤਾ ਨਹੀਂ ਹੈ। ਸੁਖਬੀਰ ਬਾਦਲ ਕੁਰਸੀ ਨਹੀਂ ਛੱਡ ਰਿਹਾ ਕਿਤੇ ਕੋਈ ਹੋਰ ਨਾ ਜਾਵੇ, ਅਰਵਿੰਦ ਕੇਜਰੀਵਾਲ ਨਹੀਂ ਛੱਡ ਰਿਹਾ ਕਿਤੇ ਕੋਈ ਹੋਰ ਨਾ ਜਾਵੇ, ਕਿਤੇ ਕੋਈ ਮੇਰੇ ਤੋਂ ਬਿਹਤਰ ਨਾ ਜਾਵੇ। ਜੇਕਰ ਮੈਂ ਚਲਾ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਹੈ। ਇਹ ਚੀਜ਼ਾਂ ਨਿਕਲਦੀਆਂ ਨੇ ਤੇ ਜਿਹੜੀ ਆਪਾਂ ਬਲੱਡ ਬੈਂਕ ਦੀ ਗੱਲ ਤੋਰੀ ਸੀ, ਸੰਵੇਦਨਹੀਨ ਮਨੁੱਖ ਜਾਨਵਰ ਤੋਂ ਵੀ ਨਖਿੱਧ ਹੁੰਦਾ ਜਿਹੜਾ ਸੰਵੇਦਨਸ਼ੀਲ। ਸੋ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੀ ਪਿਛਲੇ ਕਈ ਸਾਲਾਂ ਤੋਂ ਮਾਈਨੋਰਟੀਜ਼ ਦੇ ਪ੍ਰਤੀ, ਘੱਟ ਗਿਣਤੀਆਂ ਦੇ ਪ੍ਰਤੀ ਜਿਹੜੀ ਹੇਟ ਫਲਾਈ ਜਾ ਰਹੀ ਸੀ, ਉਹ ਕਿਸ ਤਰੀਕਾਕਾਰ ਦੇ ਨਾਲ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਫਿੱਟ ਹੋ ਗਈ ਹੈ। ਜਿਹੜੇ ਲੋਕਾਂ ਦਾ ਕੰਮ ਹੀ ਨਹੀਂਗਾ ਕਿ ਉਹਨਾਂ ਨੇ ਕਿਸੇ ਦੀ ਜਾਤ ਦੇਖਣੀ ਹੈ, ਕਿਸੇ ਦਾ ਧਰਮ ਦੇਖਣਾ, ਕਿਸੇ ਦਾ ਫਿਰਕਾ ਦੇਖਣਾ, ਕਿਸੇ ਦਾ ਖਿੱਤਾ ਦੇਖਣਾ, ਉਹ ਲੋਕ ਅੱਜ ਆਪੂ ਬਣੇ ਸੂਬੇਦਾਰ ਨੇ, ਜਰਨੈਲ ਨੇ ਤੇ ਆਪਣੇ ਪੱਧਰ ਤੇ ਫੈਸਲੇ ਕਰ ਰਹੇ ਨੇ। ਤੇ ਜਿਹੜੀ ਗੱਲ ਅਰਵਿੰਦ ਕੇਜਰੀਵਾਲ ਦੀ ਹੈ, ਜਦੋਂ ਕੱਲਾ ਅਰਵਿੰਦ ਕੇਜਰੀਵਾਲ ਨਹੀਂਗਾ, ਜਦੋਂ ਕੋਈ ਵੀ ਬੰਦਾ ਕਿਸੇ ਵੀ ਸਿਸਟਮ ਦੇ ਵਿੱਚ ਕੈਪੇਬਿਲਿਟੀ ਦੇ ਤੌਰ ਤੇ ਨਾ ਹੋ ਕੇ ਬਲਕਿ ਮੌਕੇ ਦੇ ਤੌਰ ਤੇ ਹੋਵੇ, ਕਿ ਉਹਦਾ ਮੌਕਾ ਲੱਗਿਆ ਹੋਵੇ, ਉਹਦਾ ਕੋਈ ਕੰਪੀਟੀਟਰ ਨਾ ਹੋਵੇ ਜਾਂ ਉਹਨੇ ਕੰਪੀਟੀਟਰ ਕੋਈ ਛੱਡਿਆ ਨਾ ਹੋਵੇ ਜਾਂ ਉਹਨੇ ਆਉਣ ਨਾ ਦਿੱਤਾ ਹੋਵੇ, ਤਾਂ ਜਦੋਂ ਉਸ ਬੰਦੇ ਨੂੰ ਆਪਣੇ ਸਿਸਟਮ ਦੇ ਵਿੱਚੋਂ ਕੋਈ ਚੁਣੌਤੀ ਮਿਲਦੀ ਆ ਜਾਂ ਉਹਨੂੰ ਉੱਥੋਂ ਜਾਣ ਦਾ, ਨਿਕਲਣ ਦੇ ਲਈ ਕਿਹਾ ਜਾਂਦਾ ਤਾਂ ਉਹ ਨਹੀਂ ਨਿਕਲਦਾ, ਕਿਉਂਕਿ ਉਹਨੂੰ ਇਨਸਿਕਿਉਰਿਟੀ ਹੁੰਦੀ ਆ, ਉਸ ਅਹੁਦੇ ਦੇ, ਉਸ ਤਾਕਤ ਦੇ, ਉਸ ਕੁਰਸੀ ਦੇ ਕਾਬਿਲ ਨਹੀਂ ਹੁੰਦਾ, ਬਲਕਿ ਉਹਦਾ ਮੌਕਾ ਲੱਗਿਆ ਹੁੰਦਾ। ਤੇ ਜਦੋਂ ਮੌਕਾ ਲੱਗਿਆ ਹੁੰਦਾ ਫਿਰ ਉਹ ਲੋਕ ਆਪਣੇ ਤੋਂ ਵੱਧ ਸਮਰੱਥਾਵਾਨ ਲੋਕਾਂ ਤੋਂ, ਆਪਣੇ ਤੋਂ ਜ਼ਿਆਦਾ ਜਿਹੜੇ ਸਮਰੱਥਵਾਨ ਲੋਕ ਨੇ, ਆਪਣੇ ਤੋਂ ਜ਼ਿਆਦਾ ਜਿਹੜੇ ਕੈਪੇਬਲ ਲੋਕ ਨੇ, ਉਹਨਾਂ ਤੋਂ ਖੌਫ ਖਾਂਦੇ ਆ, ਉਹਨਾਂ ਤੋਂ ਇਨਸਿਕਿਉਰਿਟੀ ਹੁੰਦੀ ਹੈ। ਸਿੱਟੇ ਵਜੋਂ ਤਰ੍ਹਾਂ ਦੇ ਏਜੰਡੇ, ਤਰ੍ਹਾਂ ਦੀਆਂ ਗੱਲਾਂ ਫੈਲਾਉਂਦੇ ਰਹਿੰਦੇ ਨੇ ਤੇ ਇਹਦੇ ਕਰਕੇ ਉਹਨਾਂ ਦੀਆਂ ਕੁਰਸੀਆਂ ਬਰਕਰਾਰ ਰਹਿੰਦੀਆਂ ਨੇ। ਪਰ ਇਹ ਕੋਈ ਨਵੀਂ ਗੱਲ ਨਹੀਂ ਹੈ। ਅਰਵਿੰਦ ਕੇਜਰੀਵਾਲ ਕੁਛ ਨਵਾਂ ਨਹੀਂ ਕਰ ਰਿਹਾ, ਉਹ ਉਸੇ ਤਰੀਕੇਕਾਰ ਦੇ ਨਾਲ ਹੀ ਚੱਲ ਰਿਹਾ ਜਿਵੇਂ ਦੂਜੇ ਪੋਲੀਟੀਸ਼ੀਅਨ ਚੱਲ ਰਹੇ ਨੇ। ਸੋ ਮੌਕਾ ਹੁੰਦਾ ਕਿ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਹਾਂ ਮੈਂ ਇਸ ਮੋਰਲ ਗਰਾਊਂਡ ਤੇ ਖੜਾ, ਤੁਸੀਂ ਮੇਰੇ ਨਾਲ ਆਓ, ਤੁਸੀਂ ਮੇਰੇ ਨਾਲ ਮੈਗਨੀ ਪ੍ਰੀਖਿਆ ਦੇਣ ਜਾ ਰਹੇ। ਇਹ ਪ੍ਰਭਾਵ ਪਾਉਣ ਵਾਸਤੇ ਗੱਲਾਂ ਹੁੰਦੀਆਂ ਕਿ ਤੁਸੀਂ ਜਦੋਂ ਦਿੱਲੀ 'ਚ ਪੋਲਿਟਿਕਸ ਕਰਨੀ ਹੈ, ਉਹ ਤੁਸੀਂ ਦਿੱਲੀ ਦੇ ਕਹਿ ਦਿਓ ਕਿ ਇਸ ਤਾਂ ਜੀ ਇੱਥੋਂ ਦੇ ਹੀ ਹੈ। ਜਦੋਂ ਤੁਸੀਂ ਨੈਸ਼ਨਲ ਪਾਰਟੀ ਬਣ ਜਾਂਦੇ ਫਿਰ ਤੁਸੀਂ ਸੈਲੀਬ੍ਰੇਟ ਕਰਦੇ ਹੋ। ਸੋ ਦੇਖਦੇ ਹਾਂ ਅੱਗੇ ਕੀ ਹੁੰਦਾ। ਅਗਲੀ ਗੱਲਬਾਤ ਜਿਹੜੀ ਕਰਾਂਗੇ ਆਪਾਂ ਡਾਕਟਰ ਗੁਰਜੋਤ ਸਿੰਘ ਨਾਲ ਕਰਾਂਗੇ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਤੋਂ, ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।